ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਹੀ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸਰੋਤਿਓ, ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਕਰਦੇ ਹਾਂ। ਅੱਜ 4 ਮਾਰਚ ਦਿਨ ਸ਼ਨੀਚਰਵਾਰ ਤੇ ਮੇਰੇ ਨਾਲ ਸਵੇਰ ਦੇ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਜੁੜ ਚੁੱਕੇ ਨੇ ਮਿੰਟੂ ਗੁਰੂਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ, ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਤੁਸੀਂ ਇਹਨਾਂ ਨੂੰ ਕਾਲ ਕਰੋ ਨੰਬਰ 408 272 2500 ਦੇ ਉੱਤੇ। ਤੇ ਆਓ ਆਪਾਂ ਹੁਣ ਖਬਰਾਂ ਦੇ ਵੱਲ ਵੱਧਦੇ ਹਾਂ। ਤੇ ਮਿੰਟੂ ਜੀ, ਦੇਖਿਆ ਜਾਵੇ ਤਾਂ ਹੁਣ ਯੂਪੀ ਦੀਆਂ ਜਿਹੜੀਆਂ ਚੋਣਾਂ ਨੇ ਉਹ ਅਖੀਰਲੇ ਦੌਰ ਦੇ ਵਿੱਚ ਪਹੁੰਚ ਚੁੱਕੀਆਂ ਨੇ। ਪ੍ਰਧਾਨ ਮੰਤਰੀ ਸਮੇਤ 3 ਧਿਰਾਂ ਨੇ ਅੱਜ ਕਾਂਸ਼ੀ ਦੇ ਵਿੱਚ ਸ਼ਕਤੀ ਪ੍ਰਦਰਸ਼ਨ ਕੀਤਾ। ਕ੍ਰਿਕਟ ਦੇ ਵਿੱਚ ਇੱਕ ਸ਼ਬਦ ਵਰਤਿਆ ਜਾਂਦਾ ਸਲੋ ਓਵਰ ਜੀ। ਜਦੋਂ 40-45 ਓਵਰਾਂ ਦੀ ਖੇਡ ਖਤਮ ਹੋ ਜਾਂਦੀ ਹੈ, ਵੈਸੇ ਤੇ ਹੁਣ 20-20 ਦਾ ਜ਼ਮਾਨਾ, ਤੇ ਜਦੋਂ 2-4-5 ਓਵਰ ਰਹਿ ਜਾਂਦੇ ਫਿਰ ਉਹਨੂੰ ਸਲੋ ਓਵਰ ਕਹਿੰਦੇ ਆ। ਫਿਰ ਉਦੋਂ ਕਵਾੜਾ ਵਾਹ ਜਿਹੜੇ ਹੁੰਦੇ ਨਾ, ਕਵਾੜਾ ਵਾਹੁਣ ਵਾਲੇ ਬੈਟਸਮੈਨ ਨੂੰ ਫਿਰ ਅੰਨ੍ਹੇਵਾਹ ਬੈਟਿੰਗ ਕਰਦੇ ਆ ਕਿ ਦਬ ਦੂਗਾ। ਇਹ ਹੁਣ ਸਲੋ ਓਵਰ ਵਾਲੀ ਖੇਡ ਰਹਿ ਗਈ ਆ, ਕਿਉਂਕਿ ਯੂਪੀ ਦੇ ਵਿੱਚ ਇੱਕ ਗੇੜ ਦਾ ਹੁਣ ਇਲੈਕਸ਼ਨ ਹੈ ਜਿਹੜਾ ਬਾਕੀ ਰਹਿ ਗਿਆ, ਜਿਹੜਾ ਪਰਸੋਂ ਹੋਣਾ। 6 ਗੇੜ ਜਿਹੜੇ ਆ ਉਹ ਸੰਪੂਰਨ ਹੋ ਚੁੱਕੇ, ਨਿਪਰੇ ਚੜ ਚੁੱਕੇ ਆ। ਇੱਕ ਗੇੜ ਦਾ ਇਲੈਕਸ਼ਨ ਹੈ ਜਿਹੜਾ ਬਾਕੀ ਹੈ। ਸੋ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇੱਧਰੋਂ ਕਾਂਗਰਸ ਤੇ ਸਮਾਜਵਾਦੀਆਂ ਦਾ ਜਿਹੜਾ ਅਲਾਇੰਸ ਹੈ, ਇਹਦੇ ਚੋਂ ਅਖਿਲੇਸ਼ ਤੇ ਰਾਹੁਲ ਗਾਂਧੀ, ਇਹਨਾਂ ਨੇ ਬਹੁਤ ਵੱਡੇ ਰੋਡ ਸ਼ੋਅ ਕੀਤੇ ਆ। ਪਰ ਦੋਵਾਂ ਦੇ ਰੋਡ ਸ਼ੋਅ ਵੇਖ ਕੇ ਇਸ ਤਰ੍ਹਾਂ ਲੱਗਦਾ ਸੀਗਾ ਜਿਸ ਤਰ੍ਹਾਂ ਸਾਰਾ ਯੂਪੀ ਹੈ ਇਹਨਾਂ ਦੇ ਰੋਡ ਸ਼ੋਅ ਦੇ ਵਿੱਚ ਰੋਡ ਤੇ ਖੜ ਗਿਆ। ਤੀਜੇ ਪਾਸੇ ਮਾਇਆਵਤੀ ਨੇ ਵੀ ਅੱਜ ਬੜੀ ਜ਼ਬਰਦਸਤ ਰੈਲੀ ਕੀਤੀ ਹੈ। ਕਾਂਸ਼ੀ, ਕਿਉਂਕਿ ਧਾਰਮਿਕ ਪੱਖੋਂ ਜਿਸ ਤਰ੍ਹਾਂ ਆਪਣਾ ਅੰਮ੍ਰਿਤਸਰ ਹੈ, ਸਿੱਖਾਂ ਦਾ ਰੂਹਾਨੀ ਕੇਂਦਰ ਅੰਮ੍ਰਿਤਸਰ ਹੈ, ਇਹਨਾਂ ਦੇ ਹਿੰਦੂ ਧਰਮ ਦੇ ਵਿੱਚ ਕਾਂਸ਼ੀ ਦਾ ਬਹੁਤ ਮਹੱਤਵ ਹੈ। ਕਾਂਸ਼ੀ ਬਨਾਰਸ ਕਈ ਨਾਮ ਹੈ ਉਹਦੇ, ਵਾਰਾਣਸੀ ਵੀ ਕਹਿ ਦਿੰਦੇ ਉਹਨੂੰ। ਉੱਥੇ ਸਾਰਾ ਦਿਨ ਅੱਜ ਇਹ ਸਿਆਸੀ ਰਸਾਕਸ਼ੀ ਹੁੰਦੀ ਰਹੀ। ਨਰਿੰਦਰ ਮੋਦੀ ਨੇ ਕਾਂਸ਼ੀ ਵਿਸ਼ਵਨਾਥ ਮੰਦਿਰ ਤੇ ਔਰ ਕਾਲ ਭੈਰਵ ਮੰਦਿਰ, ਇਹਨਾਂ ਦੋਨਾਂ ਮੰਦਿਰਾਂ ਦੇ ਵਿੱਚ ਪੂਜਾ ਅਰਚਨਾ ਵੀ ਕੀਤੀ ਹੈ। ਦੇਰ ਸ਼ਾਮ ਅਖਿਲੇਸ਼ ਤੇ ਉਹਦੀ ਘਰ ਦੀ ਡਿੰਪਲ ਉਹ ਵੀ ਪਹੁੰਚ ਗਏ, ਉਹਨਾਂ ਨੇ ਵੀ ਪੂਜਾ ਅਰਚਨਾ ਕੀਤੀ ਹੈ। ਸੋ ਸਾਰਾ ਦਿਨ ਸਿਆਸੀ ਗਹਿਮਾ ਗਹਿਮੀ ਚੱਲਦੀ ਰਹੀ। ਇੱਕ ਮੌਕਾ ਇਹੋ ਜਿਹਾ ਵੀ ਆਇਆ ਜਦੋਂ ਅਖਿਲੇਸ਼ ਦੇ ਸਮਰਥਕ ਯਾਨੀ ਸਮਾਜਵਾਦੀ ਤੇ ਭਾਜਪੀ ਇਹ ਆਪਸ ਦੇ ਵਿੱਚ ਫਸ ਪਏ ਤੇ ਇਹਨਾਂ ਨੇ ਨਾਅਰਾ ਲਾ ਦਿੱਤਾ ਕਿ ਗਧਿਆਂ ਦੀ ਸਰਕਾਰ ਨਹੀਂ ਆਏਗੀ। ਸਮਾਜਵਾਦੀਆਂ ਨੇ ਉਹ ਟੁੱਟ ਕੇ ਪੈ ਗਏ, ਜੱਫੇ ਜੱਫੀ ਹੋ ਗਏ ਆਪਸ ਦੇ ਵਿੱਚ। ਫਿਰ ਪੁਲਿਸ ਨੇ ਬਹੁਤ ਜ਼ੋਰ ਅਜਮਾਇਸ਼ ਕਰਕੇ ਇਹਨਾਂ ਦੋਨਾਂ ਧੜਿਆਂ ਨੂੰ ਵੱਖ ਕੀਤਾ। ਕੁੱਲ ਮਿਲਾ ਕੇ ਅੱਜ ਸਾਰਾ ਦਿਨ ਜਿਹੜੀ ਕਾਂਸ਼ੀ ਹੈ ਉਹ ਰਾਜਨੀਤੀ ਦਾ ਜਿਹੜਾ ਉੱਥੇ ਤਮਾਸ਼ਾ ਸੀ, ਤਮਾਸ਼ਾ ਕਹਿ ਲਓ, ਰੌਣਕ ਮੇਲਾ ਕਹਿ ਲਓ, ਉਹਦੇ ਨਾਲ ਪੂਰੀ ਤਰ੍ਹਾਂ ਲਵਰੇਜ ਰਹੀ ਹੈ। ਹੁਣ ਜੇ ਕਹੀਏ ਤਾਂ ਇਸ ਸਮੇਂ ਜਿਹੜੀਆਂ ਇਹ 4 ਰਾਜਾਂ ਦੀਆਂ ਚੋਣਾਂ ਜਿਹੜੀਆਂ ਹੋਣੀਆਂ ਸੀਗੀਆਂ, ਇਹ ਬਿਲਕੁਲ ਆਖਰੀ ਮੁਕਾਮ ਤੇ ਨੇ। ਤੇ ਪੰਜਾਬ ਦੇ ਵਿੱਚ ਹੋ ਚੁੱਕਾ ਆਲਰੇਡੀ ਇਲੈਕਸ਼ਨ। ਹੁਣ ਜਿਹੜਾ ਉੱਤਰਾਖੰਡ, ਯੂਪੀ, ਇਹਨਾਂ ਸਟੇਟਾਂ ਦੇ ਵਿੱਚ ਜਿਹੜਾ ਇਲੈਕਸ਼ਨ ਬਿਲਕੁਲ ਆਖਰੀ ਮੁਕਾਮ ਤੇ, ਖਾਸ ਤੌਰ ਤੇ ਕਿਉਂਕਿ ਸਾਰੀਆਂ ਸਟੇਟਾਂ ਦੇ ਨਾਲੋਂ ਯੂਪੀ ਦਾ ਜਿਹੜਾ ਇਲੈਕਸ਼ਨ ਸੀ ਉਹ ਲੰਮੇਰਾ ਸੀ, ਕਿਉਂਕਿ ਇੱਥੇ 7 ਗੇੜ ਹੋਣੇ ਸੀ। ਹੁਣ 7ਵਾਂ ਤੇ ਆਖਰੀ ਗੇੜ ਹੈ ਜਿਹੜਾ 8 ਤਰੀਕ ਨੂੰ ਹੋਏਗਾ। 8 ਤਰੀਕ ਤੋਂ ਫੌਰਨ ਬਾਅਦ ਤੁਹਾਨੂੰ ਐਗਜ਼ਿਟ ਪੋਲ ਹੈ ਜਿਹੜੇ ਉਹ ਸੁਣਾਈ ਦੇਣਗੇ, ਕਿਉਂਕਿ ਐਗਜ਼ਿਟ ਪੋਲਾਂ ਤੇ ਇਸ ਸਮੇਂ ਬੈਨ ਲੱਗਾ ਹੋਇਆ। ਚੋਣ ਕਮਿਸ਼ਨ ਨੇ ਬੈਨ ਕੀਤੇ ਹੋਏ ਕਿ ਕੋਈ ਵੀ ਬੰਦਾ ਜਿਹੜਾ ਉਹ ਕੋਈ ਵੀ ਮੀਡੀਆ ਹਾਊਸ ਹੈ ਉਹ ਚੋਣ ਜ਼ਾਬਤੇ ਦੇ ਵਿੱਚ ਐਗਜ਼ਿਟ ਪੋਲ ਯਾਨੀ ਜਿਹੜਾ ਆਪਾਂ ਸਰਵੇਖਣ ਕਹਿੰਦੇ ਆ ਉਹ ਪ੍ਰਸਾਰਿਤ ਨਹੀਂ ਕਰ ਸਕਦਾ। ਸੋ 9 ਤੋਂ ਇਹ ਸ਼ੁਰੂ ਹੋ ਜਾਣਗੇ। 9 ਤੇ 10 ਇਹ ਖਿੱਚਤਾਨ ਦੇ ਵਿੱਚ ਸ਼ਰਤੋ ਸ਼ਰਤੀ ਹੁੰਦਿਆਂ ਨਿਕਲ ਜਾਣਗੇ ਤੇ ਫਿਰ 11 ਤਰੀਕ ਨੂੰ ਨਤੀਜੇ ਹੋਣਗੇ। 11 ਮੇਰੇ ਖਿਆਲ ਦੇ ਨਾਲ ਪੰਜਾਬੀਆਂ ਲਈ ਤੇ ਬਹੁਤ ਮਹੱਤਵਪੂਰਨ ਦਿਨ ਹੋਏਗਾ। ਸੋ ਬਹੁਤ ਨੇੜੇ ਆ ਗਿਆ ਜੀ ਹੁਣ ਜਿਹੜਾ ਇਹ ਚੋਣ ਚੱਕਾ ਗਿੜਿਆ ਸੀਗਾ, ਇਹ ਬਿਲਕੁਲ ਹੁਣ ਗਿੜ ਗਿੜ ਕੇ ਅਖੀਰ ਉਸ ਗੇੜ ਦੇ ਵਿੱਚ ਆ ਗਿਆ ਜਿੱਥੇ ਆਪਾਂ ਉਡੀਕਦੇ ਸੀ ਕਿ 11 ਮਾਰਚ ਕਦੋਂ ਆਏਗੀ। ਸੋ 11 ਮਾਰਚ ਬਿਲਕੁਲ ਨੇੜੇ ਆ। ਜੀ ਜੀ, ਬਿਲਕੁਲ। ਤੇ ਮਿੰਟੂ ਜੀ, ਅਗਲੀ ਆਪਾਂ ਗੱਲ ਕਰੀਏ ਵੀ ਵੀਡੀਓ ਪਾਉਣ ਵਾਲੇ ਫੌਜੀ ਦੀ ਭੇਦ ਭਰੀ ਹਾਲਤ ਦੇ ਵਿੱਚ ਮੌਤ ਹੋਈ ਆ। ਕਹਿੰਦੇ ਹੁੰਦੇ ਨਾ ਕਿ ਜਬ ਜ਼ਿੰਦਗੀ ਚੀਖ ਰਹੀ ਥੀ ਤੋ ਹਮ ਅਨਸੁਨੇ ਹੋ ਗਏ, ਸੁਨਾ ਹੈ ਅਬ ਹਮਾਰੀ ਮੌਤ ਦਾ ਸ਼ੋਰ ਚਾਰੋਂ ਓਰ ਹੈ। ਇਹੋ ਜਿਹਾ ਕੁਛ ਇਹਨਾਂ ਦੇ ਨਾਲ ਵਾਪਰ ਰਿਹਾ। ਵੈਸੇ ਇਸ ਬਾਰੇ ਸਾਰਿਆਂ ਨੇ ਪਤਾ ਲੱਗ ਹੀ ਗਿਆ ਸਾਰਿਆਂ ਨੂੰ ਕਿ ਇਹ ਜਿਹੜਾ ਫੌਜੀ ਸੀਗਾ ਰਾਏ ਮੈਥਿਊਜ਼, ਕੱਲ ਇਹ
ਭੇਤ ਭਰੀ ਹਾਲਤ ਦੇ ਵਿੱਚ ਡੈਡ ਮਿਲਿਆ ਸੀਗਾ। ਉਸ ਤੋਂ ਬਾਅਦ ਇੱਕ ਖਬਰ ਇਹ ਆਈ ਸੀਗੀ ਕਿ ਇਹ ਜਿਹੜੀ ਵੀਡੀਓ ਸੀਗੀ ਇਹ ਧੋਖੇ ਨਾਲ ਬਣਾਈ ਗਈ। ਦੂਜੇ ਪਾਸੋਂ ਇਹ ਗੱਲ ਜਿਹੜੀ ਬਹਿਸ ਬਣ ਕੇ ਉੱਭਰੀ ਕਿ ਨਹੀਂ ਜੀ ਵੀਡੀਓ ਨੇ ਆਪਣੇ ਆਪ ਬਣਵਾਈ ਸੀ। ਪਰ ਅੱਜ ਥੋੜਾ ਜਿਹਾ ਸਾਫ਼ ਹੋ ਗਿਆ। ਇਹਦੀ ਜਿਹੜੀ ਪਤਨੀ ਹੈ, ਫਿਨੀ ਉਹਦਾ ਨਾਮ ਹੈ, ਫਿਨੀ ਮੈਥਿਊਜ਼, ਉਹਨੇ ਕਿਹਾ, ਕਹਿੰਦੀ ਕਿ 25 ਫਰਵਰੀ ਨੂੰ ਇਹਦਾ ਟੈਲੀਫੋਨ ਆਇਆ ਸੀਗਾ ਔਰ ਇਹਨੇ ਟੈਲੀਫੋਨ ਤੇ ਦੁਖੀ ਮਨ ਦੇ ਨਾਲ ਦੱਸਿਆ ਕਿ ਮੈਥੋਂ ਗਲਤੀ ਹੋ ਗਈ। ਕਹਿੰਦਾ ਕਿ ਗਲਤੀ ਮੈਥੋਂ ਇਹ ਹੋਈ ਹੈ ਕਿ ਮੈਂ ਉਸ ਰਿਪੋਰਟ ਤੇ ਯਕੀਨ ਕਰ ਬੈਠਾ। ਕਹਿੰਦਾ ਪੱਤਰਕਾਰ ਆਇਆ, ਸਧਾਰਨ ਗੱਲਬਾਤ ਸੀ, ਉਹਨੇ ਮੇਰੇ ਨਾਲ ਗੱਲਾਂ ਬਾਤਾਂ ਕੀਤੀਆਂ ਤੇ ਮੇਰੇ ਤੋਂ ਕੁਝ ਜਾਣਨਾ ਚਾਹਿਆ, ਸਾਡਾ ਜੋ ਵੀ ਢਾਂਚਾ ਫੌਜ ਦਾ ਤੇ ਜੋ ਸਾਡੀਆਂ ਸਮੱਸਿਆਵਾਂ। ਤੇ ਮੈਨੂੰ ਕਿਹਾ ਕਿ ਰਿਕਾਰਡਿੰਗ ਨਾ ਕਰੀ, ਮੈਂ ਤੈਨੂੰ ਆਫ ਦੀ ਰਿਕਾਰਡ ਸਾਰੀਆਂ ਗੱਲਾਂ ਦੱਸ ਦੇ। ਸੋ ਕਹਿੰਦਾ ਕਿ ਉਹਨੇ ਮੈਨੂੰ ਭਰੋਸਾ ਦਿੱਤਾ ਕਿ ਭਾਈ ਮੈਂ ਰਿਕਾਰਡਿੰਗ ਨਹੀਂ ਕਰਾਂਗਾ, ਦੇਖ ਲਾ ਮੈਂ ਕੈਮਰਾ ਨਹੀਂ ਚਲਾਉਂਦਾ, ਤੂੰ ਮੈਨੂੰ ਦੱਸ ਦੇ ਜੋ ਕੁਛ ਹੁੰਦਾ। ਕਹਿੰਦਾ ਮੈਨੂੰ ਦੱਸ ਦਿੱਤਾ ਕਿ ਸਾਥੋਂ ਇਹੋ ਜਿਹੇ ਕੰਮ ਵੀ ਲੈ ਜਾਂਦੇ ਆ ਜਿਹੜੇ ਸਾਡੇ ਲਈ ਬਹੁਤ ਨਮੋਸ਼ੀ ਵਾਲੇ ਆ। ਸਾਨੂੰ ਕਈ ਆਖ ਦਿੰਦੇ ਆ ਕਿ ਜਾਓ ਮੇਮ ਸਾਹਿਬ ਦੇ ਨਾਲ ਸ਼ਾਪਿੰਗ ਕਰਵਾ ਕੇ ਲਿਆਓ, ਰਸੋਈ ਲਈ ਸਬਜ਼ੀ ਭਾਜੀ ਲੈ ਕੇ ਆਓ, ਸਾਡੇ ਕੁੱਤੇ ਘੁਮਾ ਕੇ ਲਿਆਓ, ਸਾਡੇ ਸਕੂਲਾਂ ਦੇ ਵਿੱਚ ਬੱਚੇ ਛੱਡ ਕੇ ਆਓ। ਇਸ ਤਰ੍ਹਾਂ ਦੇ ਕੰਮ ਸਾਥੋਂ ਕਰਵਾਏ ਜਾਂਦੇ ਆ ਕਿ ਜਿਹੜੇ ਸਾਡੀ ਡਿਊਟੀ ਦੇ ਵਿੱਚ ਨਹੀਂ ਹੁੰਦੇ। ਕਹਿੰਦਾ ਕਿ ਮੈਂ ਸਭ ਕੁਝ ਦੱਸਦਾ ਪਿਆ ਸੀਗਾ, ਕੈਮਰੇ ਬੇਸ਼ੱਕ ਬੰਦ ਸੀ ਪਰ ਹਿਡਨ ਕੈਮਰੇ ਚੱਲਦੇ ਸੀ, ਮੇਰੀ ਰਿਕਾਰਡਿੰਗ ਕਰ ਰਹੀ ਸੀ। ਕਹਿੰਦਾ ਕਿ ਮੈਨੂੰ ਹੁਣ ਬੜਾ ਅਫਸੋਸ ਆ ਕਿ ਮੈਂ ਇੱਥੋਂ ਤੱਕ ਨਹੀਂ ਸੀ ਜਾਣਾ, ਮੈਨੂੰ ਇੱਥੋਂ ਤੱਕ ਪਹੁੰਚਣਾ ਨਹੀਂ ਸੀ ਚਾਹੀਦਾ, ਕਿਉਂਕਿ ਇੱਕ ਤੇ ਫੌਜ ਦੀ ਬੜੀ ਬਦਨਾਮੀ ਹੋ ਗਈ ਹੈ ਤੇ ਦੂਜਾ ਇਹ ਆ ਕਿ ਮੈਨੂੰ ਬਹੁਤ ਤੰਗ ਪਰੇਸ਼ਾਨ ਕੀਤਾ ਜਾ ਰਿਹਾ। ਉਹ ਕਹਿੰਦੀ ਕਿ ਉਸ ਤੋਂ ਬਾਅਦ ਇਹ ਅਚਾਨਕ ਮੇਰੇ ਸੰਪਰਕ ਤੋਂ ਬਾਹਰ ਹੋ ਗਿਆ ਵਾ ਤੇ ਫਿਰ ਦੱਸਦੇ ਆ ਕਿ 3 ਦਿਨ ਲੱਭਾ ਨਹੀਂ, ਜੇ ਲੱਭਿਆ ਤੇ ਮ੍ਰਿਤਕ ਹਾਲ ਦੇ ਵਿੱਚ ਲੱਭਿਆ। ਇੱਕ ਸੁਨੀ ਬੈਰਕ ਸੀ, ਉਹਦੇ ਵਿੱਚ ਪੱਖੇ ਦੇ ਨਾਲ ਲੰਮਿਆ ਹੋਇਆ ਸੀਗਾ। ਹੁਣ ਚਰਚਾ ਛਿੜੀ ਖਲੋਤੀ ਹੈ ਕਿ ਇਹ ਸਭ ਕੁਝ ਕੀ ਸੀਗਾ। ਦੂਜੀ ਗੱਲ ਇਹ ਵੀ ਚਰਚਾ ਦੇ ਵਿੱਚ ਆ ਕਿ ਕੀ ਉਸ ਪੱਤਰਕਾਰ ਨੇ ਕੰਮ ਜਿਹੜਾ ਜਾਇਜ਼ ਕੀਤਾ। ਹਾਲਾਂਕਿ ਵੈਬਸਾਈਟ ਉਹ ਬੜੀ ਵੱਡੀ ਹੈ, ਸਨਸਨੀਖੇਜ਼ ਖਬਰਾਂ ਦਿੰਦੀ ਹੈ। ਸਰਜੀਕਲ ਸਟ੍ਰਾਈਕ ਦੀ ਸਭ ਤੋਂ ਪਹਿਲੀ ਖਬਰ ਉਹਨਾਂ ਨੇ ਦਿੱਤੀ ਸੀ, ਜਿਹੜੀ ਆਮ ਮੀਡੀਆ ਹਾਊਸਸ ਦੇ ਨਾਲੋਂ 15 ਦਿਨ ਪਹਿਲਾਂ ਆ ਗਈ ਸੀ, 10 ਦਿਨ ਪਹਿਲਾਂ ਆ ਗਈ ਸੀ ਕਿ ਸਰਜੀਕਲ ਸਟ੍ਰਾਈਕ ਹੈ ਜਿਹੜਾ ਭਾਰਤ ਨੇ ਕੀਤਾ। ਹਾਲਾਂਕਿ ਇਹਨਾਂ ਨੇ ਬਾਅਦ ਦੇ ਵਿੱਚ ਦੱਸਿਆ ਸੀਗਾ। ਸੋ ਉਹ ਵੈਬਸਾਈਟ ਦਾ ਜਿਹੜਾ ਪੱਤਰਕਾਰ ਉੱਥੇ ਪਹੁੰਚਿਆ, ਹੁਣ ਇਹਨੂੰ ਲੈ ਕੇ ਇੱਕ ਬਹਿਸ ਛਿੜੀ ਹੋਈ ਹੈ ਕਿ ਕੀ ਉਹਨੇ ਸਹੀ ਕੀਤਾ ਜਾਂ ਗਲਤ। ਕਿਉਂਕਿ ਉਸ ਸਮੇਂ ਇਸ ਤਰ੍ਹਾਂ ਲੱਗਦਾ ਕਿ ਪੱਤਰਕਾਰ ਆਪਦੀ ਜਗ੍ਹਾ ਸਹੀ ਸੀ, ਕਿਉਂਕਿ ਪੱਤਰਕਾਰ ਇਸੇ ਤਰ੍ਹਾਂ ਹੀ ਰਿਪੋਰਟਿੰਗ ਕਰਦੇ ਆ, ਕਿਉਂਕਿ ਉਹਨਾਂ ਨੂੰ ਆਪਣੀ ਰਿਪੋਰਟਿੰਗ ਦੇ ਨਾਲ ਮਤਲਬ ਆ, ਉਹਨਾਂ ਨੂੰ ਉਸ ਤੱਥ ਨਾਲ ਮਤਲਬ ਹੈ ਜੋ ਲੁਕਿਆ ਛਿਪਿਆ ਉਹਨੂੰ ਬਾਹਰ ਕੱਢਣ ਤੱਕ ਆ। ਪਰ ਹੁਣ ਕੁਝ ਲੋਕਾਂ ਦਾ ਮੰਨਣਾ ਹੈ, ਪੱਤਰਕਾਰਤਾ ਦੇ ਨਾਲ ਜੁੜੇ ਵੀ ਕੁਝ ਜਿਹੜੇ ਸੀਨੀਅਰ ਬੰਦੇ ਆ, ਉਹਨਾਂ ਦਾ ਵੀ ਮੰਨਣਾ ਹੈ ਕਿ ਇਸ ਤਰ੍ਹਾਂ ਦੀ ਪੱਤਰਕਾਰਤਾ ਤੋਂ ਸਾਨੂੰ ਬਚਣਾ ਪਵੇਗਾ। ਜਿਹੜਾ ਆਧੁਨਿਕ ਢੰਗ ਹੈ ਪੱਤਰਕਾਰਤਾ ਦਾ ਕਿ ਅਸੀਂ ਕਿਸੇ ਨੂੰ ਭਰੋਸੇ 'ਚ ਲੈ ਤੋਂ ਬਿਨਾਂ ਜਾਂ ਅਸੀਂ ਬਹੁਤ ਜ਼ਿਆਦਾ ਭਰੋਸੇ 'ਚ ਲੈ ਕੇ ਕਿਸੇ ਤਰ੍ਹਾਂ ਇਸ ਤਰ੍ਹਾਂ ਕਰਦੇ ਹਾਂ, ਤੇ ਦੋਨਾਂ ਹੀ ਸੂਰਤਾਂ ਦੇ ਵਿੱਚ ਸਾਡੀ ਪੱਤਰਕਾਰਤਾ ਕਿਤੇ ਨਾ ਕਿਤੇ ਸਵਾਲਾਂ ਦੇ ਘੇਰੇ 'ਚ ਆਉਂਦੀ ਹੈ। ਪਰ ਸਵਾਲਾਂ ਦੇ ਘੇਰੇ 'ਚ ਇਸ ਸਮੇਂ ਫੌਜ ਵੀ ਆ, ਕਿਉਂਕਿ ਦੂਜਾ ਜਿਹੜਾ ਫੌਜੀ ਜਿਹਨੇ ਖਾਣੇ ਨੂੰ ਲੈ ਕੇ ਵੀਡੀਓ ਪੋਸਟ ਕੀਤੀ ਸੀ, ਉਹਦੀ ਵੀ ਹੁਣ ਇੱਕ ਵੀਡੀਓ ਅੱਜ ਆਈ ਹੈ, ਉਹ ਵੀ ਚਰਚਾ ਦੇ ਵਿੱਚ ਹੈ, ਕਿਉਂਕਿ ਉਹਨੇ ਦੂਸਰੀ ਵੀਡੀਓ ਪਾ ਕੇ ਕਿਹਾ ਕਿ ਮੇਰੇ ਨਾਲ ਸਾਜ਼ਿਸ਼ ਕੀਤੀ ਜਾ ਰਹੀ ਹੈ। ਪਹਿਲਾਂ ਮੇਰੀ ਸਵੈਚਿਤ ਰਿਟਾਇਰਮੈਂਟ ਰੋਕੀ ਗਈ, ਫਿਰ ਮੈਨੂੰ ਆਪਦੇ ਘਰਦਿਆਂ ਦੇ ਨਾਲੋਂ ਗੱਲਬਾਤ ਕਰਨ ਤੋਂ ਰੋਕਿਆ ਗਿਆ, ਹੁਣ ਇਹ ਕਹਿ ਕੇ ਮੈਨੂੰ ਫਸਾਇਆ ਜਾ ਰਿਹਾ ਹੈ ਕਿ ਤੇਰੀ ਫੇਸਬੁੱਕ ਪ੍ਰੋਫਾਈਲ ਦੇ ਵਿੱਚ 17% ਫਰੈਂਡ ਹੈ ਜਿਹੜੇ ਉਹ ਪਾਕਿਸਤਾਨੀ ਹੈ। ਉਹ ਕਹਿੰਦਾ ਕਿ ਹੁਣ ਮੈਨੂੰ ਕੀ ਪਤਾ ਕਿ ਕਿਹੜਾ ਆਈਡੀ ਕਿੱਥੋਂ ਚਲਾਈ ਜਾਂਦਾ, ਮੇਰੇ ਨਾਲ ਜਿਹੜੇ ਐਡ ਹੋ ਗਏ ਆ ਸੋ ਹੋ ਗਏ, ਮੈਂ ਤੇ ਕਦੇ ਇਸ ਚੀਜ਼ ਬਾਰੇ ਸੋਚਿਆ ਵਿਚਾਰਿਆ ਹੀ ਨਹੀਂਗਾ। ਉਹ ਕਹਿੰਦਾ ਕਿ ਇਸ ਬਹਾਨੇ ਮੈਨੂੰ ਮਾਨਸਿਕ ਤੌਰ ਤੇ ਬਹੁਤ ਜ਼ਿਆਦਾ ਟੌਰਚਰ ਕੀਤਾ ਜਾ ਰਿਹਾ, ਤੋੜਿਆ ਜਾ ਰਿਹਾ। ਸੋ ਇਹ ਹੁਣ ਫੌਜ ਦੇ ਵਿੱਚ ਜਿਹੜਾ ਇਸ ਤਰ੍ਹਾਂ ਦਾ ਸਾਰਾ ਅੰਦਰੋਂ ਨਿਕਲ ਕੇ ਆ ਰਿਹਾ ਸਾਹਮਣੇ, ਇਸ ਤਰ੍ਹਾਂ ਦੀਆਂ ਆਤਮ ਹੱਤਿਆ ਜਾਂ ਗੋਲੀਆਂ ਬਾਰੀਆਂ, ਕਈ ਵਾਰੀ ਅਸੀਂ ਦੇਖਿਆ ਕਿ ਜਵਾਨ ਇੱਕ ਦੂਜੇ ਨੂੰ ਮਾਰ ਦਿੰਦੇ ਆ, ਇਹ ਸਾਰਾ ਕੁਝ ਜੋ ਨਿਕਲ ਕੇ ਆਉਂਦਾ ਪਿਆ, ਇਸ ਨੂੰ ਰਾਜਕਰਨਵੀਰ ਸਿੰਘ ਜੀ ਇਸ ਚਾਦਰ ਦੇ ਨਾਲ ਨਹੀਂ ਢੱਕਿਆ ਜਾ ਸਕਦਾ ਕਿ ਨਹੀਂ ਜੀ ਇਹ ਫੌਜ ਨਾਲ ਜੁੜਿਆ ਮਾਮਲਾ ਹੈ, ਦੇਸ਼ ਦੀ ਸੁਰੱਖਿਆ ਨਾਲ ਜੁੜਿਆ ਮਸਲਾ ਹੈ, ਤੁਸੀਂ ਇਹਦੇ 'ਚ ਕਿੰਤੂ ਪਰੰਤੂ ਨਾ ਕਰੋ। ਹੁਣ ਕਿੰਤੂ ਪਰੰਤੂ ਹੋਏਗਾ ਔਰ ਇਹ ਸਭ ਕੁਝ ਹੈ ਜਿਹੜਾ ਠੀਕ ਕਰਨਾ ਪਵੇਗਾ, ਨਹੀਂ ਤੇ ਹਾਲਾਤ ਹੈ ਜਿਹੜੇ ਫੌਜ ਦੇ ਵਿੱਚ ਹੋਰ ਵੀ ਬੱਤਰ ਹੋਣਗੇ। ਜੀ ਜੀ ਅਗਲੀ ਆਪਾਂ ਗੱਲ ਕਰੀਏ ਵੀ ਭਾਰਤ ਦੇ ਬੱਚਿਆਂ ਦੇ ਵਿੱਚ ਵੱਧ ਰਹੀ ਹੈ ਕੁਪੋਸ਼ਣ ਦੀ ਮਾਰ। ਇਹ ਬਹੁਤ ਹੀ ਚਿੰਤਾ ਕਰਨ ਵਾਲੀ ਖਬਰ ਹੈ, ਪਰ ਅਫਸੋਸ ਦੀ ਗੱਲ ਆ ਕਿ ਅਸੀਂ ਨਾ ਤੇ ਚਿੰਤਾ ਕਰਦੇ ਨਾ ਚਿੰਤਨ ਕਰਦੇ। ਚਿੰਤਾ ਉਹੀ ਕਰਦਾ ਜਿਹਦੇ ਸਿਰ ਤੇ ਪਈ ਹੁੰਦੀ ਹੈ, ਤੇ ਚਿੰਤਨ ਉਹ ਕਰਦਾ ਜਿਹੜਾ ਬੰਦਾ ਅਸਲ ਦੇ ਵਿੱਚ ਫਰੇਮ ਕਰ ਰਿਹਾ ਹੁੰਦਾ, ਕਿਉਂਕਿ ਚਿੰਤਨ ਉਹਦੀ ਮਜਬੂਰੀ ਨਹੀਂ ਹੁੰਦੀ, ਚਿੰਤਨ ਉਹਦਾ ਬਸ ਇੱਕ ਵਿਖਾਵਾ ਹੁੰਦਾ। ਚਿੰਤਨ ਜਿੱਦਾਂ ਕਹਿ ਦਿੰਦੇ ਕਿ ਅਸੀਂ ਦੇਖੋ ਜੀ ਨੀਤੀਆਂ ਦਾ ਅੰਕਲਨ ਕਰਦੇ ਪਏ ਬੈਠੇ ਹਾਂ, ਤਾਂ ਉਹ ਇੱਕ ਉਹਨਾਂ ਦਾ ਫਰੇਮ ਆ।
ਚੰਗੀ ਤਰ੍ਹਾਂ ਉਹਨਾਂ ਨੀਤੀਆਂ ਨੂੰ ਨਾ ਤੇ ਘੜਿਆ ਜਾਂਦਾ, ਨਾ ਪੜ੍ਹਿਆ ਜਾਂਦਾ, ਨਾ ਗਹਿਰਾਈ ਤੱਕ ਜਾਇਆ ਜਾਂਦਾ। ਤੁਸੀਂ ਜੇ ਇਸ ਆંકੜੇ ਨੂੰ ਵੇਖੋਗੇ ਤੇ ਆਪ ਹੀ ਹੈਰਾਨ ਹੋ ਜਾਓਗੇ ਭਾਰਤ ਦੇ ਵਿੱਚ ਕਿਸ ਤਰ੍ਹਾਂ ਦੇ ਭਾਰਤ ਰਹਿੰਦੇ ਆ, ਇੱਕ ਭਾਰਤ ਦੇ ਵਿੱਚ ਕਿੰਨੇ ਭਾਰਤ ਰਹਿੰਦੇ ਆ। ਇਸ ਸਮੇਂ ਕਿਉਂਕਿ ਕੌਮੀ ਪਰਿਵਾਰਕ ਸਰਵੇ ਹੈ ਜਿਹੜਾ ਚੌਥਾ ਸਰਵੇ ਸੀਗਾ, ਕੌਮੀ ਪਰਿਵਾਰਕ ਸਰਵੇ ਹੈ ਜਿਹੜਾ ਉਹਦੀ ਚੌਥੀ ਕਿਸ਼ਤ ਹੈ ਜਿਹੜੀ ਉਹ ਰਿਲੀਜ਼ ਹੋ ਚੁੱਕੀ ਹੈ, ਔਰ ਇਹ ਸਰਵੇ 10 ਸਾਲਾਂ ਬਾਅਦ ਹੁੰਦਾ ਹਮੇਸ਼ਾ। ਆਖਰੀ ਸਰਵੇ ਹੈ ਜਿਹੜਾ ਉਹ 15-16 ਦੇ ਵਿੱਚ ਹੋਇਆ ਸੀਗਾ, ਜਿਹੜਾ ਉਹ ਤੋਂ ਆਖਰੀ ਸੀਗਾ ਉਹ ਹੋਇਆ ਸੀਗਾ ਮੇਰੇ ਖਿਆਲ ਦੇ ਨਾਲ 5-6 ਦੇ ਵਿੱਚ। 10 ਸਾਲ ਬਾਅਦ ਹੁੰਦਾ ਤੇ ਇਹਦੀ ਰਿਪੋਰਟ ਹੈ ਜਿਹੜੀ ਸਾਲ ਕੁ ਲੱਗ ਜਾਂਦਾ ਉਹ ਸਾਰੀ ਰਿਪੋਰਟ ਤਿਆਰ ਕਰਨ ਦੇ ਵਿੱਚ। ਹੁਣ ਜਿਹੜਾ ਇਹ ਸਰਵੇ ਨਸ਼ਰ ਹੋਇਆ ਉਹਦੇ ਵਿੱਚ ਇਸ ਸਮੇਂ ਭਾਰਤ ਦੇ 21% ਬੱਚੇ ਆ ਜਿਹੜੇ ਉਹ ਕੁਪੋਸ਼ਣ ਦੱਸੇ ਗਏ ਆ, ਯਾਨੀ ਕੁਪੋਸ਼ਣ ਦਾ ਸ਼ਿਕਾਰ ਆ 21% ਬੱਚੇ। ਜਿਸ ਮੁਲਕ ਦੇ 21% ਬੱਚੇ ਆ ਜਿਹੜੇ ਕੁਪੋਸ਼ਿਤ ਹੋਣ, ਉਹਦਾ ਭਵਿੱਖ ਕਿਹੋ ਜਿਹਾ ਹੋਏਗਾ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ। 19.6% ਸਨ ਜਦੋਂ ਪਿਛਲਾ ਸਰਵੇ ਹੋਇਆ, ਯਾਨੀ 10 ਸਾਲਾਂ ਦੇ ਵਿੱਚ ਇਹ ਦਰ ਜਿਹੜੀ ਘਟਣੀ ਚਾਹੀਦੀ ਸੀਗੀ, ਕਿਉਂਕਿ ਇਹਨਾਂ 10 ਸਾਲਾਂ ਦੇ ਵਿੱਚ ਭਾਰਤ ਨੇ ਬਹੁਤ ਤਰੱਕੀ ਕੀਤੀ ਹੈ। ਉਹ GDP ਵਾਲੀ ਸ਼ੁਰਲੀ ਤੇ ਸਾਡਾ ਪ੍ਰਧਾਨ ਮੰਤਰੀ ਅਜੇ ਵੀ ਛੱਡੀ ਜਾਂਦਾ ਕਿ ਜਿਹੜੀ ਤਾਂ ਦੀ ਤਾਂ ਗਈ ਆ, ਪਰ ਲੋਕ ਕਹਿੰਦੇ ਆ ਕਿ ਜਿਹੜੀ ਆਬਾਦੀ ਹੈ, ਬਹੁਤ ਵੱਡੀ ਆਬਾਦੀ ਹੈ ਭਾਰਤੀ, ਉਹ ਗਰੀਬੀ ਰੇਖਾ ਤੋਂ ਠਾਂ ਗਈ ਆ। ਸੋ ਦੋਨੇ ਚੀਜ਼ਾਂ ਜਿਹੜੀਆਂ ਉਹ ਇੱਥੋਂ ਹੀ ਸਿੱਧ ਹੋ ਜਾਂਦੀਆਂ ਕਿ ਜਿਹੜੀ ਇਹ ਕੁਪੋਸ਼ਿਤ ਬੱਚਿਆਂ ਦੀ ਦਰ ਸੀਗੀ ਉਹ 19% ਸੀਗੀ 2005-6 ਦੇ ਵਿੱਚ, ਉਹ 10 ਸਾਲਾਂ 'ਚ ਵੱਧ ਕੇ ਹੁਣ 21% ਹੋ ਗਈ ਹੈ। ਉਸ ਤਰ੍ਹਾਂ ਮੈਂ ਤੁਹਾਨੂੰ ਦੱਸ ਦੇਵਾਂ ਰਾਜਾ ਕਰਨਵੀਰ ਸਿੰਘ ਜੀ, ਵਾਹਿਦ ਸੂਬਾ ਹੈ ਪੰਜਾਬ ਜਿੱਥੇ ਅਨਾਜ ਦੀ ਕੋਈ ਕਮੀ ਨਹੀਂ, ਜਿੱਥੇ ਖੁਸ਼ਹਾਲੀ ਦੀ ਕੋਈ ਕਮੀ ਨਹੀਂ। ਬੇਸ਼ੱਕ ਜਿੰਨੀਆਂ ਮਰਜ਼ੀ ਇੱਥੇ ਔਂਕੜਾਂ ਹੋਣ, ਜਿੰਨੀਆਂ ਮਰਜ਼ੀ ਮੁਸ਼ਕਿਲਾਂ ਹੋਣ, ਜਿੰਨੇ ਮਰਜ਼ੀ ਸਮਾਜੀ ਤਾਣੇ ਬਾਣੇ ਵਿਗੜੇ ਹੋਣ, ਪਰ ਇੱਥੇ ਐਸੀ ਕੁਦਰਤ ਦੀ ਮਿਹਰ ਹੈ ਕਿ ਕੋਈ ਵੀ ਮੇਰੇ ਖਿਆਲ ਦੇ ਨਾਲ ਸ਼ਖਸ ਨਹੀਂ ਹੋਣਾ ਜਿਹਨੂੰ ਸ਼ਾਮ ਨੂੰ ਰੋਟੀ ਨਾ ਮਿਲਦੀ ਹੋਵੇ। ਪਰ ਜੇ ਇੱਥੇ ਆਪਾਂ ਹਾਲਾਤ ਹੈ ਜਿਹੜੇ ਉਹ ਜ਼ੇਰੇ ਨਜ਼ਰ ਕਰੀਏ ਤਾਂ ਇੱਥੋਂ ਵੀ ਇੱਕ ਹੈਰਾਨੀਜਨਕ ਅੰਕੜਾ ਪ੍ਰਾਪਤ ਹੁੰਦਾ। 2005-6 ਦੇ ਵਿੱਚ ਜਿਹੜੀ ਸਾਡੇ ਇੱਥੇ ਕੁਪੋਸ਼ਿਤ ਬੱਚਿਆਂ ਦੀ ਦਰ ਸੀਗੀ ਉਹ ਮਹਿਜ਼ 9% ਸੀ, ਪਰ 10 ਸਾਲਾਂ 'ਚ ਇਹ ਵੱਧ ਕੇ 15 ਤੋਂ ਉੱਤੇ ਪਹੁੰਚ ਗਈ ਹੈ, ਯਾਨੀ ਇਸ ਸਮੇਂ 15.6% ਹੈ। ਇਹਦਾ ਮਤਲਬ ਹੈ ਕਿ ਜਿਹੜੀ ਕੌਮੀ ਕੁਪੋਸ਼ਣ ਦਰ ਆ, ਕੌਮੀ ਕੁਪੋਸ਼ਣ ਦਰ ਆ, ਉਹਦੇ ਤੋਂ ਅਸੀਂ ਥੋੜਾ ਜਿਹਾ ਪਿੱਛੇ ਰਹਿ ਗਏ ਹਾਂ। ਉਹ 21% ਹੈ ਤੇ ਅਸੀਂ 15.5 ਤੇ ਪਹੁੰਚ ਚੁੱਕੇ ਹਾਂ। ਸੋ ਸਾਨੂੰ ਇਸ ਪਾਸੇ ਵਿਸ਼ੇਸ਼ ਧਿਆਨ ਦੇਣ ਦੀ ਜ਼ਰੂਰਤ ਆ। ਉਸ ਤਰ੍ਹਾਂ ਮੈਂ ਤੁਹਾਨੂੰ ਦੱਸ ਦੇਵਾਂ, ਭਾਰਤ ਦੇ ਵਿੱਚ ਜੋ ਹਾਲਾਤ ਨੇ ਉਹ ਇਸ ਕਦਰ ਗਰੀਬਾਂ ਲਈ ਬਦਤਰ ਹੋਣ ਡਏ ਆ ਕਿ 77% ਆਬਾਦੀ, ਯਾਨੀ 100 ਚੋਂ 77 ਬੰਦੇ ਜਿਹੜੇ ਉਹ ਗਰੀਬੀ ਰੇਖਾ ਤੋਂ ਹੇਠਾਂ ਜੀਵਨ ਬਸਰ ਕਰਦੇ ਪਏ ਆ। 21 ਕਰੋੜ ਬੰਦਿਆਂ ਕੋਲ ਰਾਜ ਕਰਨਵੀਰ ਸਿੰਘ ਜੀ ਕੋਈ ਜਿਉਣ ਦਾ ਵਸੀਲਾ ਹੀ ਹੈ ਨਹੀਂ, ਕੋਈ ਵਸੀਲਾ ਨਹੀਂ। ਉਹ ਨੀਲੀ ਛੱਤ ਵਾਲੇ ਦੇ ਸਾਰੇ ਆ, ਘਰ ਨਹੀਂ, ਬਾਹਰ ਨਹੀਂ, ਤਨ ਤੇ ਕੱਪੜਾ ਨਹੀਂ, ਜੁੱਲੀ ਗੁੱਲੀ ਕੁੱਲੀ ਸਭ ਕੁਛ ਹੈ ਨਹੀਂ। ਸੋ ਇਸ ਤੋਂ ਇਲਾਵਾ ਇੱਕ ਚੀਜ਼ ਜਿਹੜੀ ਹੋਰ ਹੈਰਾਨ ਕਰਦੀ ਹੈ ਉਹ ਇਹ ਹੈ ਕਿ ਭਾਰਤ ਦੇ 57 ਵਿਅਕਤੀਆਂ ਕੋਲ, ਸਿਰਫ 57 ਵਿਅਕਤੀਆਂ ਕੋਲ ਦੇਸ਼ ਦੀ 70% ਆਬਾਦੀ ਦੇ ਬਰੋਬਰ ਪੂੰਜੀ ਹੈ। 70% ਆਬਾਦੀ ਦੇ ਬਰੋਬਰ ਪੂੰਜੀ ਹੈ। ਔਰ ਸਭ ਤੋਂ ਜਿਹੜੀ ਮੈਨੂੰ ਗੱਲ ਚੁਭੀ ਹੈ ਉਹ ਇਹ ਕਿ ਭਾਰਤ ਦੇ ਵਿੱਚ ਜਿਹੜੀ GDP ਹੈ, ਜਿਹੜਾ ਸਕਲ ਘਰੇਲੂ ਉਤਪਾਦ ਹੈ, ਉਹਦਾ ਸਿਰਫ 1% ਰਾਜ ਕਰਨਵੀਰ ਸਿੰਘ ਜੀ ਸਿਹਤ ਤੇ ਖਰਚਿਆ ਜਾਂਦਾ, ਹੈਲਥ ਤੇ, ਜਿਹੜਾ ਕਿ ਸਭ ਤੋਂ ਜ਼ਿਆਦਾ ਖਰਚਾ ਹੋਣਾ ਚਾਹੀਦਾ, ਉਹਦੇ ਤੇ ਸਿਰਫ 1% ਖਰਚਾ ਕੀਤਾ ਜਾਂਦਾ। ਨਰਿੰਦਰ ਮੋਦੀ ਨੇ ਹੁਣੇ ਪਿੱਛੇ ਜੇ ਐਲਾਨ ਕੀਤਾ ਸੀਗਾ ਕਿ ਜਿਹੜੀਆਂ ਜਨੇਪੇ ਵਾਲੀਆਂ ਬੀਬੀਆਂ ਹੋਣਗੀਆਂ ਉਹਨਾਂ ਨੂੰ ਅਸੀਂ 5000 ਰੁਪਇਆ ਦੇਵਾਂਗੇ, ਪਰ ਬਾਅਦ ਦੇ ਵਿੱਚ ਕੀ ਹੋਇਆ ਕਿ ਇਹਨਾਂ ਨੇ ਐਲਾਨ ਕਰ ਦਿੱਤਾ ਜੀ ਨਹੀਂ, ਉਹ ਤੇ ਪਹਿਲੇ ਜਨੇਪੇ 'ਚ ਅਸੀਂ ਦੇਵਾਂਗੇ। ਉਦੋਂ ਬਾਅਦ ਮੰਨ ਲਓ ਕੋਈ ਵੀ ਬੀਬੀ ਜਨੇਪਾ ਕਰਦੀ ਹੈ, ਜਨੇਪਾ ਕੱਢਦੀ ਹੈ, ਤਾਂ ਉਸ ਦੂਸਰੇ ਜਨੇਪੇ ਦੇ ਵਿੱਚ ਕੋਈ ਸਰਕਾਰੀ ਸਹਾਇਤਾ ਨਹੀਂ ਹੋਏਗੀ। ਪੰਜਾਬ ਸਰਕਾਰ ਨੇ ਵੀ ਪਿੱਛੇ 'ਚ ਇੱਕ ਇਹੋ ਜਿਹੀ ਯੋਜਨਾ ਉਲੀਕੀ ਸੀ, ਬਾਅਦ ਦੇ ਵਿੱਚ ਉਹ ਯੋਜਨਾ ਜਿਹੜੀ ਸਕੀਮ ਸੀਗੀ ਉਹ ਸਕੀਮ ਦਾ ਸ਼ਿਕਾਰ ਹੋ ਗਈ, ਬਾਅਦ ਦੇ ਵਿੱਚ ਉਹ ਧਰਾਤਲ ਤੇ ਨਹੀਂ ਰਹੀ। ਸੋ ਇੱਧਰ ਜ਼ਰੂਰਤ ਹੈ ਧਿਆਨ ਦੇਣ ਦੀ। ਜੇ ਇਸ ਤਰ੍ਹਾਂ ਬੱਚੇ ਆ ਜਿਹੜੇ ਉਹ ਇਸ ਤਰ੍ਹਾਂ ਦੇ ਇੱਕ ਫਰਕ ਦਾ ਸ਼ਿਕਾਰ ਹੋਣਗੇ, ਜਿਵੇਂ ਉਹ ਕਹਿੰਦੇ ਹੁੰਦੇ ਆ ਨਾ, ਸਾਡੇ ਇੱਥੇ ਪੰਜਾਬੀ 'ਚ ਇੱਕ ਕਹਾਵਤ ਕਹਿੰਦੇ ਹੁੰਦੇ ਆ ਕਿ ਮਾਏ ਨੀ ਪੁੱਤ ਜਨੇਂਦੀਏ, ਕਰਮ ਨਾ ਕਿਤਿਓਂ ਵੰਡ, ਇੱਕ ਚੜ੍ਹਾਉਂਦੇ ਘੋੜਿਆਂ ਇੱਕ ਖਾਂਦੇ ਠੁੱਕਰ ਮੰਗ। ਸੋ ਇਹ ਜਿਹੜਾ ਪਾੜਾ ਹੈ ਕਿ ਇੱਕ ਘੋੜਿਆਂ ਤੇ ਰਹਿੰਦੇ ਆ, ਦੂਸਰੇ ਘੋੜਿਆਂ ਵਾਲਿਆਂ ਤੋਂ ਠੁੱਕਰ ਮੰਗ ਕੇ ਖਾਂਦੇ ਆ। ਸੋ ਇਹ ਪਾੜਾ ਵਧੇਗਾ, ਇਸ ਪਾਸੇ ਖਾਸ ਤਵੱਜੋ ਦੇਣ ਦੀ ਜ਼ਰੂਰਤ ਆ।
ਜੀ ਜੀ ਜੀ। ਤੇ ਮਿੰਟੂ ਜੀ, ਅਗਲੀ ਗੱਲ ਕਰੀਏ ਵੀ ਚਰਚੇ ਜ਼ੋਰਾਂ ਤੇ ਡੇਰਾ ਸਮਰਥਨ ਤੇ ਅਕਾਲੀ ਦਲ ਚੋਂ ਛੇਕੇ ਜਾ ਸਕਦੇ ਆ ਉਮੀਦਵਾਰ? ਦੇਖੋ, ਦੱਸਦੇ ਆ ਸੂਤਰ ਕਿ 2 ਪੱਤਰ ਆ ਜਿਹੜੇ ਉਹ ਅਕਾਲ ਤਖਤ ਦੇ ਜਥੇਦਾਰ ਕੋਲ ਪਹੁੰਚ ਗਏ ਆ। 2 ਚਿੱਠੀਆਂ ਕਹਿ ਲਓ, 2 ਪੱਤਰ ਕਹਿ ਲਓ, ਜਾਂ 2 ਹੁਕਮ ਕਹਿ ਲਓ, ਕਿਉਂਕਿ ਹੁਕਮਨਾਮੇ ਦੇਣ ਵਾਲਿਆਂ ਨੂੰ ਵੀ ਤੇ ਹੁਕਮ ਚੜ ਜਾਂਦੇ ਆ ਨਾ ਕਈ ਵਾਰੀ। ਸੋ ਜੀ ਉਹ 2 ਪੱਤਰ ਗਏ ਆ ਤੇ 2 ਪੱਤਰਾਂ 'ਚ ਵੱਖੋ ਵੱਖਰੇ ਵਿਸ਼ਾ ਵਸਤੂ ਕਹਿ ਦਿਆ। ਇੱਕ ਦੇ ਵਿੱਚ ਇਹ ਦੱਸਿਆ ਗਿਆ ਕਿ ਭਾਈ ਤੁਸੀਂ ਜਿਹੜੇ ਇਹ ਉਮੀਦਵਾਰ ਜਾ ਕੇ ਉੱਥੇ ਸਮਰਥਨ ਲੈ ਕੇ ਆਏ ਆ, ਇਹਨਾਂ ਨੂੰ ਤੁਸੀਂ ਨਾ ਸਿਰਫ ਧਾਰਮਿਕ ਤੌਰ ਤੇ ਸਜ਼ਾ ਲਾਓ, ਬਲਕਿ ਅਕਾਲੀ ਦਲ ਦੇ ਵਿੱਚੋਂ ਵੀ ਇਹਨਾਂ ਨੂੰ ਛੇਕੋ, ਅਕਾਲੀ ਦਲ ਦੇ ਵਿੱਚ ਵੀ ਛੇਕ ਦਿੱਤਾ ਜਾਏਗਾ। ਦੂਜਾ ਪੱਤਰ ਇਹ ਹੈ ਕਿ ਜਦੋਂ ਇਹ ਕਾਰਵਾਈ ਅਕਾਲੀ ਦਲ ਨੇਪਰੇ ਚਾੜ ਦਿੰਦਾ ਹੈ ਤੇ ਤੁਸੀਂ ਕੀ ਕਰਨਾ ਹੈ, ਤੁਸੀਂ ਨਾਲ ਦੀ ਨਾਲ ਸੁਖਬੀਰ ਸਿੰਘ ਬਾਦਲ ਨੂੰ ਇੱਥੇ ਸੱਦ ਕੇ ਅਕਾਲ ਤਖਤ ਤੇ ਸਨਮਾਨਿਤ ਕਰ ਦੇਣਾ, ਔਰ ਜਿਵੇਂ ਅੱਗੇ ਫਕਰੇ ਕੌਮ ਦਾ ਖਿਤਾਬ ਦਿੱਤਾ ਸੀਗਾ ਉਸੇ ਤਰ੍ਹਾਂ ਤੁਸੀਂ ਖਿਤਾਬ ਕੋਈ ਦੇ ਦੇਣਾ। ਸੋ ਇਹ ਇੱਕ ਅੰਦਰੂਨੀ ਚੀਜ਼ ਹੈ ਜਿਹੜੀ ਉਹ ਅੱਜ ਮੀਡੀਆ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਨਸ਼ਰ ਹੋਈ ਹੈ। ਕਮਾਲ ਦੀ ਗੱਲ ਤੇ ਹੈ ਰਾਜਕਰਨਵੀਰ ਸਿੰਘ ਜੀ, ਇਹਨਾਂ ਖਬਰਾਂ ਦਾ ਕਿਤੋਂ ਵੀ ਖੰਡਨ ਨਹੀਂ ਆਇਆ, ਕਿਤੋਂ ਵੀ। ਅਕਾਲੀ ਦਲ ਦੇ ਕਿਸੇ ਤਰਜਮਾਨ ਨੇ, ਅਕਾਲੀ ਦਲ ਦੇ ਕਿਸੇ ਵੀ ਲੀਡਰ ਨੇ ਇਸ ਖਬਰ ਦਾ ਖੰਡਨ ਨਹੀਂ ਕੀਤਾ। ਹਾਲਾਂਕਿ ਇਹ ਬਹੁਤ ਵੱਡੇ ਵੱਡੇ ਅਖਬਾਰਾਂ ਦੇ ਪਹਿਲੇ ਪੰਨੇ ਦੀਆਂ ਸਟੋਰੀਆਂ ਕਿ ਜੀ ਇਹਨਾਂ ਨੇ 2 ਚਿੱਠੀਆਂ ਲਿਖੀਆਂ ਅਕਾਲ ਤਖਤ ਦੇ ਜਥੇਦਾਰ ਨੂੰ, ਪਹੁੰਚ ਵੀ ਗਈਆਂ। ਸੋ ਇਹ ਇੱਕ ਬਹੁਤ ਵੱਡੀ ਗੱਲ ਆ ਕਿ ਅਕਾਲੀ ਦਲ ਦੇ ਖਿਲਾਫ ਇਹੋ ਜਿਹੀ ਖਬਰ ਛਪੀ ਹੋਵੇ ਤੇ ਉਹਦਾ ਸ਼ਾਮ ਤੱਕ ਕੀ 24 ਘੰਟਿਆਂ ਤੱਕ ਖੰਡਨ ਨਾ ਹੋਵੇ। ਹਾਲਾਂਕਿ ਅਕਾਲ ਤਖਤ ਦੇ ਜਥੇਦਾਰ ਨੇ ਇਹ ਗੱਲ ਕਹੀ ਹੈ ਕਿ ਨਹੀਂ ਜੀ ਨਹੀਂ, ਸਾਡੇ ਕੋਲ ਕੋਈ ਪੱਤਰ ਪ੍ਰਾਪਤ ਨਹੀਂ ਹੋਇਆ, ਪਰ ਉਹ ਤੇ ਵੈਸੇ ਵੀ ਅਕਸਰ ਇਹੋ ਜਿਹੀ ਗੱਲ ਕਹਿੰਦਾ ਹੁੰਦਾ। ਉਹ ਤੇ ਇਹੋ ਜਿਹਾ ਜਥੇਦਾਰ ਆ ਕਿ ਚੋਣਾਂ ਤੱਕ 4 ਵਜੇ ਤੱਕ ਉਹਨੇ ਆਪਣਾ ਟੈਲੀਫੋਨ ਨਹੀਂ ਖੋਲਿਆ ਤੇ 4 ਵਜ ਕੇ ਜਦੋਂ ਕੁਝ ਮਿੰਟ ਹੋ ਗਏ, ਜਦੋਂ ਪਤਾ ਲੱਗਿਆ ਕਿ ਲੋਕ ਹੁਣ ਵੋਟ ਪਾ ਕੇ ਹੱਥ ਝਾੜ ਕੇ ਘਰਾਂ 'ਚ ਆ ਗਏ ਆ, ਉਦੋਂ ਉਹਨੇ ਆਪਦਾ ਟੈਲੀਫੋਨ ਚਲਾ ਲਿਆ। 3 ਦਿਨ ਟੈਲੀਫੋਨ ਹੀ ਨਹੀਂ ਚਲਾਇਆ। ਸੋ ਉਹ ਤਾਂ ਜਥੇਦਾਰ ਇਹੋ ਜਿਹਾ। ਪਰ ਇਹ ਚੀਜ਼ ਜਿਹੜੀ ਆ ਉਹ ਹੋ ਸਕਦੀ ਹੈ, ਕਿਉਂਕਿ ਦੇਖੋ ਅਕਾਲੀ ਦਲ ਦਾ ਜਿਹੜਾ ਇਸ ਸਮੇਂ ਦਾ ਆਪਾਂ ਅੰਦਰੂਨੀ ਦ੍ਰਿਸ਼ ਦੇਖਦੇ ਆ ਨਾ, ਉਹ ਕੀ ਆ, ਕਿਉਂਕਿ ਦੇਖੋ ਅਸੀਂ ਇੱਥੋਂ ਨੇੜੋਂ ਦੇਖਦੇ ਹਾਂ ਖਾਸ ਤੌਰ ਤੇ ਅਕਾਲੀ ਦਲ, ਬਾਦਲ ਤੇ ਬਾਦਲਾਂ ਦੀ ਰਾਜਨੀਤੀ। ਬਾਦਲਾਂ ਦੀ ਰਾਜਨੀਤੀ ਇਸ ਸਮੇਂ ਇਸ ਮੁਕਾਮ ਤੇ ਆ ਰਾਜਕਰਨਵੀਰ ਸਿੰਘ ਜੀ, ਜੇ ਇਹ ਸੱਤਾ ਚੋਂ ਬਾਹਰ ਹੋ ਜਾਂਦੇ, ਮੈਨੂੰ ਨਹੀਂ ਪਤਾ ਹੋਣਗੇ ਜਾਂ ਨਹੀਂ, ਪਰ ਜੇ ਹੋ ਜਾਂਦੇ ਆ ਤਾਂ ਉਸ ਸੂਰਤ ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਬਿਲਕੁਲ ਮੈਂ ਕਹਾਂਗਾ ਕਿ ਸਰਗਰਮ ਜਿਹੜੇ ਇਸ ਸਮੇਂ ਸਭ ਤੋਂ ਜ਼ਿਆਦਾ ਸਰਗਰਮ ਨੇ ਰਾਜਨੀਤੀ ਦੇ ਵਿੱਚ, ਉਹ ਬਿਲਕੁਲ ਘਟ ਜਾਣਗੇ। ਉਸ ਸੂਰਤ ਵਿੱਚ ਸੁਖਬੀਰ ਸਿੰਘ ਬਾਦਲ ਨੂੰ ਲੋਕਾਂ ਦੇ ਵਿੱਚ ਜਾਣਾ ਹੋਵੇਗਾ। ਹੁਣ ਤੇ ਪ੍ਰਕਾਸ਼ ਸਿੰਘ ਬਾਦਲ ਚਲਾ ਜਾਂਦਾ ਤੇ ਜੋ ਮਰਜ਼ੀ ਕਹਿ ਲਈਏ, ਸੋ ਉਹ ਸੁਖਬੀਰ ਸਿੰਘ ਬਾਦਲ ਦੇ ਮੁਕਾਬਲੇ ਪ੍ਰਕਾਸ਼ ਸਿੰਘ ਬਾਦਲ ਦੀ ਲੋਕਾਂ ਤੇ ਪਕੜ ਬਹੁਤ ਮਜ਼ਬੂਤ ਹੈ। ਉਹਨਾਂ ਨੂੰ ਜੋ ਮਰਜ਼ੀ ਕਹਿ ਲਵੇ, ਉਹ ਬਸ ਉਹਨਾਂ ਨੇ ਹੱਸ ਕੇ ਉਹ ਖੁੱਤੀ ਜੀ ਖੁਰਕ ਕੇ ਕਹਿ ਦੇਣਾ ਕੋਈ ਗੱਲ ਨਹੀਂ ਜੀ, ਕੋਈ ਗੱਲ ਨਹੀਂ। ਸੋ ਉਹ ਗੁੱਸੇ 'ਚ ਵੀ ਝਾੜ ਵੀ ਲੈਂਦੇ ਨੇ, ਉਹਨਾਂ ਦਾ ਇੱਕ ਢੰਗ ਹੈ ਰਾਜਨੀਤੀ ਕਰਨ ਦਾ। ਸੁਖਬੀਰ ਸਿੰਘ ਬਾਦਲ ਲੋਕਾਂ ਦੇ ਵਿੱਚ ਉਹ ਥਾਂ ਨਹੀਂ ਪਾ ਸਕਿਆ 1995 ਤੋਂ ਲੈ ਕੇ ਅੱਜ ਤੱਕ ਉਹ ਸਿਆਸਤ ਦੇ ਵਿੱਚ ਆ, ਪਰ ਉਹ ਜਗ੍ਹਾ ਨਹੀਂ ਬਣਾ ਸਕਿਆ ਜੋ ਪ੍ਰਕਾਸ਼ ਸਿੰਘ ਬਾਦਲ ਦੀ ਜਗ੍ਹਾ। ਸੋ ਸੁਖਬੀਰ ਸਿੰਘ ਬਾਦਲ ਇਸ ਹਾਲਤ ਦੇ ਵਿੱਚ ਤੇ ਬਿਲਕੁਲ ਹੀ ਲੋਕਾਂ ਤੇ ਜਾ ਕੇ ਪ੍ਰਭਾਵ ਨਹੀਂ ਪਾ ਸਕਦਾ ਜਿਸ ਸੂਰਤ ਦੇ ਵਿੱਚ ਲੋਕ ਉਹਦੀ ਸੂਰਤ ਵੇਖਣ ਨੂੰ ਤਿਆਰ ਨਹੀਂ। ਸੋ ਇਹਨਾਂ ਕੋ ਕੁਛ ਕਰਨ ਲਈ ਥੋੜਾ ਜਿਹਾ ਉਹਦੀ ਛਵੀ ਨੂੰ ਤਰਾਸ਼ਣ ਲਈ ਇਹ ਕੁਛ ਕੀਤਾ ਜਾ ਸਕਦਾ, ਜੋ ਕੁਛ ਅੱਜ ਚਰਚਾ ਦਾ ਵਿਸ਼ਾ। ਸੋ ਆਉਣ ਵਾਲੇ ਦਿਨਾਂ 'ਚ ਪਤਾ ਲੱਗੇਗਾ ਕਿ ਅੱਗੇ ਰਣਨੀਤਿਕ ਪੈਂਟ ਦਾ ਇਹਨਾਂ ਦਾ ਕਿਹੋ ਜਿਹਾ ਹੋਏਗਾ। ਪਰ ਹਾਲ ਦੀ ਘੜੀ ਅਸੀਂ ਕਹਿ ਸਕਦੇ ਹਾਂ ਕਿ ਇਸ ਤਰ੍ਹਾਂ ਦੀ ਚੀਜ਼ ਹੈ ਜਿਹੜੀ ਉਹ ਵਾਪਰ ਸਕਦੀ ਹੈ। ਪਰ ਕਮਾਲ ਦੀ ਗੱਲ ਤੇ ਇਹ ਹੋਏਗੀ ਰਾਜਕਰਨਵੀਰ ਸਿੰਘ ਜੀ, ਜਿਵੇਂ ਪੰਜਾਬੀ 'ਚ ਕਹਿੰਦੇ ਆ ਕਿ ਮੈਂ ਦਾ ਗੁੱਸਾ ਕੱਟੇ ਤੇ ਕੱਢਿਆ ਗਿਆ। ਸੋ ਘੱਲਿਆ ਤੇ ਕਿਸੇ ਹੋਰ ਨੇ ਆ ਤੇ ਉਮੀਦਵਾਰ ਹੁਣ ਪਤਾ ਨਹੀਂ ਜਿੱਤਣਗੇ, ਵਿਚਾਰੇ ਹਾਰਨਗੇ। ਉਹ ਹਾਰੇ ਜਾਂ ਜਿੱਤੇ ਜਿਹੜੇ ਪਾਰਟੀ 'ਚੋਂ ਜੇ ਕੱਢੇ ਜਾਂਦੇ ਤੇ ਧੱਕਾ ਹੀ ਆ ਉਹਨਾਂ ਦੇ ਨਾਲ, ਗਰੀਬਾਂ ਦੇ ਨਾਲ, ਕਿਉਂਕਿ ਉਹ ਕਿਹੜਾ ਆਪਣੇ ਆਪ ਗਏ। ਆਪਣੇ ਆਪ ਦੇ ਵਿੱਚ ਤੇ ਉਹਨਾਂ ਦੀ ਇੰਨੀ ਵੀ ਜ਼ਰੂਰਤ ਨਹੀਂ ਹੈਗੀ ਕਿ ਉਹ ਬਿਆਨ ਦੇ ਦੇਣ। ਗੁਰਮੇਲ ਕੌਰ ਦੇ ਹੱਕ ਦੇ ਵਿੱਚ ਕਿਸੇ ਨੇ ਦਿੱਤਾ ਬਿਆਨ ਆਪਣੇ ਪੱਧਰ ਤੇ, ਸੋ ਕਿਸੇ ਦੀ ਜ਼ਰੂਰਤ ਇੰਨੀ ਵੀ ਨਹੀਂ ਪੈਂਦੀ ਕਿ ਉਹ ਜਾ ਕੇ ਡੇਰੇ ਦੇ ਵਿੱਚ ਇਸ ਤਰ੍ਹਾਂ ਕਰਕੇ ਆਉਣ ਕਿ ਆਓ ਬਾਬਾ ਜੀ ਅਸੀਂ ਤੁਹਾਡੀ ਨਾਮ ਚਰਚਾ ਕਰਾਂਗੇ। ਇਹ ਕਿਸੇ ਉਮੀਦਵਾਰ ਦੀ ਅੱਜ ਤੱਕ ਪਹਿਲਾਂ ਕਿਉਂ ਨਹੀਂ ਪੈ ਗਈ ਜ਼ਰੂਰਤ? ਇਲੈਕਸ਼ਨ ਤੇ 2012 ਦੇ ਵੀ ਹੋਇਆ, ਉਦੋਂ ਵੀ ਕਿਸੇ ਨੇ ਜਾ ਕੇ ਆਖਿਆ ਕਿ ਆਓ ਬਾਬਾ ਜੀ ਸਿੱਧੇ ਰੂਪ ਦੇ ਵਿੱਚ ਆਓ, ਤੁਹਾਡੀ ਅਸੀਂ ਨਾਮ ਚਰਚਾ ਕਰਵਾਉਂਦੇ ਆ। ਸੋ ਇਹ ਗੱਲ ਬੇਤੁਕੀ ਜਿਹੀ ਲੱਗਦੀ ਹੈ। ਉਂਝ ਜੇ ਇਸ ਤਰ੍ਹਾਂ ਕਰਦੇ ਆ, ਇੱਕ ਜੇ ਕੋਸ਼ਿਸ਼ ਕਰਦੇ, ਵੈਸੇ ਲੋਕ ਬੇਵਕੂਫ ਨਹੀਂ ਹੈ ਕਿ ਇਹੋ ਜਿਹੀਆਂ ਗੱਲਾਂ 'ਚ ਆ ਜਾਣ, ਲੋਕ ਗੱਲ ਨੂੰ ਰੜਕਦੇ ਆ, ਪਰ ਜੇ ਕਰਦੇ ਵੀ ਆ ਤੇ ਜੇ ਇਹ ਸਫਲ ਹੋ ਜਾਂਦੇ ਫਿਰ ਕਹਿਣਾ ਪਵੇਗਾ ਕਿ ਫਿਰ ਨਾ ਮਿਰਜ਼ਾ ਮਰੇਗਾ ਤੇ ਨਾ ਸਰੰਗੀ ਟੁੱਟੇਗੀ। ਆਉਣ ਵਾਲੇ ਸਮੇਂ ਦੇ ਵਿੱਚ ਵੀ ਇਸ ਤਰ੍ਹਾਂ ਦੇ ਭੰਨ ਕੱਟ ਕਰਕੇ ਮੁੜ ਕੇ ਇਹੋ ਜਿਹੇ ਨਾਟਕ ਖੇਡ ਕੇ ਗੱਡੀ ਟਰੈਕ ਤੇ ਚੜਾ ਲਿਆ ਜਾਇਆ ਕਰੇ।
ਜੀ ਜੀ ਜੀ। ਅਗਲੀ ਆਪਾਂ ਮਿੰਟੂ ਜੀ ਹੁਣ ਗੱਲ ਕਰੀਏ ਵੀ ਪ੍ਰੇਮੀਆਂ ਦੇ ਕਾਤਲ ਫੜਨ ਤੇ ਪੁਲਿਸ ਦੇਵੇਗੀ 50 ਲੱਖ ਇਨਾਮ, ਸਬ ਇੰਸਪੈਕਟਰ ਦੀ ਨੌਕਰੀ, ਤੇ ਜਿਹੜੇ ਪੁਲਿਸ ਵਾਲਿਆਂ ਨੇ ਸਿੱਖ ਮਾਰੇ ਸੀ ਉਹ ਅਜੇ ਤੱਕ ਇਹਨਾਂ ਫੜੇ ਹੀ ਨਹੀਂ। ਦੇਖੋ, ਇਹ ਅੱਜ ਤੱਕ ਦੀ ਹਿਸਟਰੀ ਦੇ ਵਿੱਚ ਸਭ ਤੋਂ ਵੱਡੀ ਮੈਂ ਕਹਾਂਗਾ ਕਿ ਇਨਾਮ ਦੀ ਰਾਸ਼ੀ ਹੈ ਜਿਹੜੀ ਪੁਲਿਸ ਵੱਲੋਂ ਨਿਰਧਾਰਿਤ ਕੀਤੀ ਗਈ ਹੈ। ਵੈਸੇ ਤੁਹਾਨੂੰ ਯਾਦ ਹੋਣਾ ਜਿਹੜਾ ਜਵਾਹਰ ਸਿੰਘ ਵਾਲਾ ਦੇ ਵਿੱਚ ਸਰੂਪ ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਚੋਰੀ ਹੋਇਆ ਸੀਗਾ, ਉਹਦੇ ਤੇ ਵੀ ਨਾਮ ਇਹਨਾਂ ਨੇ ਐਲਾਨਿਆ ਸੀ 2 ਕਰੋੜ ਰੁਪਇਆ, ਸ਼ਾਇਦ 2 ਕਰੋੜ ਸਰਕਾਰ ਵੱਲੋਂ ਐਲਾਨਿਆ ਗਿਆ ਸੀ, ਪੁਲਿਸ ਵੱਲੋਂ ਨਹੀਂ, ਉਹ ਸਰਕਾਰ ਵੱਲੋਂ ਸੀ। ਪਰ ਉਹ 2 ਕਰੋੜ ਐਲਾਨਿਆ ਤੇ ਕੋਈ ਬੰਦਾ ਅੱਗੇ ਨਹੀਂ ਆਇਆ। CBI ਨੂੰ ਇਨਵੈਸਟੀਗੇਸ਼ਨ ਦਿੱਤੀ, ਉਹ ਕਹਿੰਦੇ ਜੀ ਅਸੀਂ 1 ਕਰੋੜ ਦੇਵਾਂਗੇ, ਸਾਡੇ 1 ਕਰੋੜ ਦਾ ਐਲਾਨ। ਤੇ ਲੋਕੀ ਕਹਿੰਦੇ ਜਿਹੜਾ 2 ਕਰੋੜ ਦੇ ਇਨਾਮ ਤੇ ਦੱਸਣ ਨਹੀਂ ਆਇਆ ਉਹ ਤੁਹਾਡੇ 1 ਕਰੋੜ ਤੇ ਦੱਸਣ ਕਿਵੇਂ ਆ ਜਾਊਗਾ? ਜਾਂ ਤੇ ਤੁਸੀਂ 2 ਦੀ ਥਾਂ ਤੇ 3 ਕਰੋ, ਤੁਸੀਂ ਤੇ ਉਹਨਾਂ ਨੂੰ ਘਟਾਈ ਜਾਂਦੇ ਹੋ। ਸੋ ਇਨਾਮਾਂ ਨੂੰ ਵੇਖ ਕੇ ਮੇਰੇ ਖਿਆਲ ਦੇ ਨਾਲ ਇਹ ਕੇਸ ਹੱਲ ਨਹੀਂ ਹੁੰਦੇ। ਤੇ ਜੇ ਮੈਂ ਸੋਚਦਾ ਪਿਆ ਸਾਂ ਕਿ ਜੇ ਉਹਨਾਂ ਅਪਰਾਧੀਆਂ ਦੋਵਾਂ ਦੇ ਵਿੱਚੋਂ ਹੀ ਕੋਈ ਇੱਕ ਆ ਜੇ ਕਿ ਹਾਂਜੀ ਉਹ ਫਲਾਣੇ ਨੇ ਕੰਮ ਕੀਤਾ, ਮੈਨੂੰ ਤੇ ਉਹ ਭੱਜੇ ਦੇ ਨਾਲ ਲੈ ਆਇਆ, ਜਾਂ ਮੈਂ ਤੇ ਉਸ ਸਮੇਂ ਨਸ਼ੇ ਦੀ ਹਾਲਤ ਸੀਗਾ, ਮੈਨੂੰ ਮਾਫ ਕਰੋ, ਮੈਨੂੰ ਸਬ ਇੰਸਪੈਕਟਰ ਬਣਾਓ ਤੇ ਨਾਲੇ 50 ਲੱਖ ਰੁਪਇਆ ਦੇ ਦਿਓ, ਫਿਰ ਕੀ ਬਣੇਗਾ? ਜੇ ਇਹੋ ਜਿਹਾ ਕੋਈ ਅਪਰਾਧੀ ਉੱਠ ਕੇ ਕਹਿ ਦੇ ਕਿ ਹਾਂਜੀ ਉਹ ਫਲਾਣੇ ਨੇ ਕੀਤਾ, ਮੈਨੂੰ ਪਤਾ, ਉਹਦੇ ਤੇ ਆਪਦੇ ਤੇ 30-40 ਮੁਕੱਦਮੇ ਹੋਣ ਕਿ ਉਹਨੂੰ ਸਬ ਇੰਸਪੈਕਟਰ ਬਣਾ ਦਿੱਤਾ ਜਾਏਗਾ। ਸੋ ਮੇਰੇ ਖਿਆਲ ਦੇ ਨਾਲ ਤੇ ਗੱਲਾਂ ਛੋਟੀ ਵਾਲੀਆਂ ਨੇ। ਫਿਰ ਵੀ ਦੇਖੋ 50 ਲੱਖ ਰੁਪਇਆ ਇਨਾਮ ਲਾਉਂਦੇ ਇਹਨਾਂ ਨੇ, ਬੜੀ ਵੱਡੀ ਰਾਸ਼ੀ ਹੈ। ਇਤਿਹਾਸ ਦੀ, ਪੁਲਿਸ ਇਤਿਹਾਸ ਦੀ ਸਭ ਤੋਂ ਵੱਡੀ ਰਾਸ਼ੀ ਦੱਸੀ ਜਾਂਦੀ ਹੈ ਕਿ ਕਿਸੇ ਜਰਾਇਮ ਦੇ ਵਿੱਚ ਕਿਸੇ ਜਰਾਇਮ ਪੇਸ਼ਾ ਵਿਅਕਤੀ ਤੇ ਏਡਾ ਵੱਡਾ ਇਨਾਮ ਹੈ ਜਿਹੜਾ ਨਿਰਧਾਰਿਤ ਕੀਤਾ। ਹੁਣ ਗ੍ਰਿਫਤਾਰੀ ਹੁੰਦੀ ਜਾਂ ਨਹੀਂ ਹੁੰਦੀ, ਇਹਨਾਂ ਨੇ 5 ਦਿਨਾਂ ਦਾ ਟਾਈਮ ਲਿਆ ਸੀਗਾ ਪ੍ਰੇਮੀਆਂ ਤੋਂ ਆ ਕੇ ਕਿ ਅਸੀਂ 5 ਦਿਨਾਂ ਦੇ ਵਿੱਚ ਦੋਸ਼ੀਆਂ ਨੂੰ ਫੜ ਲਵਾਂਗੇ। ਤੇ ਮੇਰੇ ਖਿਆਲ ਦੇ ਨਾਲ 4 ਦਿਨ ਤੇ ਅੱਜ ਹੋ ਚੱਲੇ ਆ, ਕੱਲ ਪਰਸੋਂ ਦਾ ਦਿਨ ਰਹਿ ਗਿਆ। ਦੇਖਾਂਗੇ ਕਿ 5 ਦਿਨਾਂ ਦੇ ਵਿੱਚ ਸਭ ਕੁਝ ਹੁੰਦਾ ਕਿ ਨਹੀਂ ਹੁੰਦਾ। ਤੇ ਜੇ 5 ਦਿਨਾਂ ਦੇ ਵਿੱਚ ਗ੍ਰਿਫਤਾਰੀ ਵੀ ਨਹੀਂ ਹੁੰਦੀ ਤੇ ਪ੍ਰੇਮੀ ਹੀਰ ਹੁਜਤ ਨਹੀਂ ਕਰਦੇ, ਫਿਰ ਉਹ ਤੋਂ ਸਮਝ ਲਿਆ ਜਾਏਗਾ ਕਿ ਜਿਹੜੀ ਅੱਜ ਕੱਲ ਬਲੱਡ ਮਨੀ ਦੇਣ ਦੀ ਪ੍ਰਥਾ ਚੱਲੀ ਪਈ ਹੈ, ਇਹ ਕੋਈ ਬਹੁਤ ਵੱਡਾ ਜਦੋਂ ਹਾਈ ਪ੍ਰੋਫਾਈਲ ਮਾਮਲਾ ਹੋ ਜਾਂਦਾ, ਦਿਓ 10 ਲੱਖ, ਦਿਓ ਨੌਕਰੀ, ਇਹ ਬਲੱਡ ਮਨੀ ਵਾਲਾ ਜਿਹੜਾ ਕੰਮ ਚੱਲਿਆ, ਤੇ ਫਿਰ ਸਾਨੂੰ ਪਤਾ ਲੱਗ ਜਾਏਗਾ ਕਿ ਇਹ ਬਲੱਡ ਮਨੀ ਵਾਲਾ ਜਿਹੜਾ ਪੈਂਤੜਾ ਸਰਕਾਰ ਦਾ ਉਹ ਬਿਲਕੁਲ ਫਿੱਟ ਬੈਠਦਾ ਪਿਆ। ਸੋ ਇਹ ਇਨਾਮ ਦੀ ਜਿਹਨਾਂ ਨੇ ਰਾਸ਼ੀ ਨਿਰਧਾਰਿਤ ਕੀਤੀ ਹੈ, ਇਸ ਰਾਸ਼ੀ ਤੇ ਅੱਗੇ ਜਾ ਕੇ ਪੁਲਿਸ ਦੀ ਰਾਸ਼ੀ ਕੋਈ ਸਬਰਦੀ ਹੈ ਜਾਂ ਨਹੀਂ, ਹੁਣ ਇੰਤਜ਼ਾਰ ਕਰਨਾ ਪਵੇਗਾ। ਉਸ ਤਰ੍ਹਾਂ ਇੱਕ ਬਹੁਤ ਵੱਡਾ ਸਟੈਪ ਚੁੱਕਿਆ ਪੰਜਾਬ ਪੁਲਿਸ ਨੇ, ਪਰ ਇਨਾਮ ਦੇ ਐਲਾਨ ਦੇ ਨਾਲੋਂ ਮੇਰੇ ਖਿਆਲ ਦੇ ਨਾਲ ਜੇ ਆਪਦੇ ਕੰਮ ਵੱਲ ਧਿਆਨ ਦੇਣ ਤੇ ਬਿਹਤਰ ਰਹੇਗਾ। ਇਹਨਾਂ ਦਾ ਧਿਆਨ ਹਾਲੇ ਵੀ ਇੱਧਰ ਆ ਕਿ ਉਹ ਆਉਂਦੇ ਆ, ਜੇ ਇਹ ਆਏ ਤੇ ਅਸੀਂ ਕਿਸ ਤਰ੍ਹਾਂ ਚੱਲਣਾ, ਜੇ ਉਹ ਆਏ ਤੇ ਅਸੀਂ ਕਿਸ ਤਰ੍ਹਾਂ ਚੱਲਣਾ ਹੈ। ਇਹ ਹਾਲੇ ਵੀ ਗੁਲਾਮੀ ਵਾਲੀ ਉਹ ਮਾਨਸਿਕਤਾ ਜਿਹੜੀ ਉਹ ਛੱਡਦੇ ਨਹੀਂ ਪਏ। ਜੇ ਛੱਡ ਦੇਣ ਤੇ ਮੇਰੇ ਖਿਆਲ ਦੇ ਨਾਲ ਫਿਰ ਇਹ ਇਨਾਮ ਰੱਖਣ ਦੀ ਨੌਬਤ ਹੀ ਨਹੀਂ ਆਉਣੀ। ਫਿਰ ਇਹ ਉਂਝ ਹੀ ਮੇਰੇ ਖਿਆਲ ਦੇ ਨਾਲ ਉੱਪਰ ਸਕਦੇ ਆ, ਇਹ ਇਨਾਮ ਵਾਲੀਆਂ ਪੌੜੀਆਂ ਲਾਉਣ ਦੀ ਜ਼ਰੂਰਤ ਹੀ ਨਹੀਂ। ਜੀ ਜੀ। ਤੇ ਮਿੰਟੂ ਜੀ ਅਗਲੀ ਗੱਲ ਕਰੀਏ ਵੀ ਬਾਦਲ ਪਰਿਵਾਰ ਦੇ ਅੱਤ ਨੇੜ ਵਾਲੀ ਇਸਤਰੀ ਅਕਾਲੀ ਆਗੂ ਦੇ ਘਰ ਪਾਵਰਕਾਮ ਦੇ ਵੱਲੋਂ ਛਾਪਾ। ਜੀ, ਪਾਵਰਕਾਮ ਨੇ ਛਾਪਾ ਮਾਰਿਆ, ਪਰ ਛਾਪਾ ਉਸ ਬੀਬੀ ਦੇ ਘਰੇ ਮਾਰਿਆ ਜਿਹੜੀ ਬੀਬੀ ਇਸ 3-4 ਜ਼ਿਲ੍ਹਿਆਂ ਦੀ ਜ਼ੋਨ ਹੈ, ਜਿਹੜੀ ਬਠਿੰਡਾ, ਫਰੀਦਕੋਟ, ਮੁਕਤਸਰ, ਮਾਨਸਾ ਜਾਂ ਫਿਰੋਜ਼ਪੁਰ, ਇਹਨਾਂ ਸਾਰੇ ਜ਼ਿਲ੍ਹਿਆਂ ਦੇ ਵਿੱਚ ਛੋਟੀ ਜਿਹੀ ਇਸਤਰੀ ਆਗੂ ਹੈ, ਨੰਬਰ 1। ਔਰ ਮਹਿਲਾ ਕਮਿਸ਼ਨ ਦੇ ਵਿੱਚ ਉਹ ਚੌਥੇ ਤੇ ਬੈਠੀ ਹੋਈ ਆ। ਅਕਸਰ ਜਦੋਂ ਵੀ ਇੱਥੇ ਪ੍ਰਕਾਸ਼ ਸਿੰਘ ਬਾਦਲ ਆਉਂਦੇ, ਸੁਖਬੀਰ ਸਿੰਘ ਬਾਦਲ ਆਉਂਦੇ ਆ, ਇੱਕੋ ਇੱਕ ਇਸਤਰੀ ਆਗੂ ਲੰਬੀ ਹਲਕੇ ਦੀ ਜਾਂ ਮਲੋਟ ਹਲਕੇ ਦੀ ਜਿਹੜੀ ਨਾਲ ਕੁਰਸੀ ਤੇ ਬਰਾਬਰ ਪੈਂਦੀ ਆ। ਉਹ ਬੀਬੀ ਪੜ੍ਹੀ ਲਿਖੀ ਬਹੁਤ ਆ, ਬਹੁਤ ਸੂਝਵਾਨ ਆ, ਕਦੇ ਉਹਨੇ ਕੋਈ ਇਹੋ ਜਿਹੀ ਵਿਵਾਦਤ ਗੱਲ ਨਹੀਂ ਕੀਤੀ, ਕਿਸੇ ਦੇ ਨਾਲ ਕੋਈ ਵੱਧ ਘੱਟ ਨਹੀਂ ਕੀਤੀ, ਇਸ ਗੱਲੋਂ ਮੈਂ ਉਹਦੀ ਤਾਰੀਫ ਕਰਾਂਗਾ। ਪਰ ਅੱਜ ਅਚਨਚੇਤ ਉਹਦਾ ਮਕਾਨ ਇੱਥੇ ਮਲੋਟ ਦੇ ਵਿੱਚ ਇੱਥੇ ਰਹਿਸ਼ ਆ, ਅਚਨਚੇਤ ਉੱਥੇ ਛਾਪਾ ਮਾਰਿਆ, ਪਾਵਰਕਾਮ ਨੇ ਛਾਪਾ ਮਾਰਿਆ। ਤੇ ਛਾਪਾ ਕਾਹਦਾ ਮਾਰਿਆ? ਸਿਆਪਾ ਹੀ ਪੈ ਗਿਆ, ਕਿਉਂਕਿ ਉਸ ਬੀਬੀ ਦਾ ਮੀਟਰ ਸੀਗਾ ਜਿਹੜਾ ਉਹ ਗਾ ਹੋਇਆ ਸੀ ਬਾਹਰ, ਪਰ ਅੰਦਰ ਉਹਨਾਂ ਨੇ ਕੁੰਡੀ ਲਾਈ ਹੋਈ ਸੀ ਸਿੱਧੀ। ਪਹਿਲਾਂ ਤੇ ਉਹਨੇ ਬਾਰ ਹੀ ਨਹੀਂ ਖੋਲਿਆ, ਬੂਹਾ ਹੀ ਨਹੀਂ ਖੋਲਿਆ। ਜਦੋਂ ਬਹੁਤ ਹੀ ਜ਼ਿਆਦਾ ਹੱਦ ਹੋ ਗਈ, ਫਿਰ ਪਾਵਰਕਾਮ ਵਾਲੇ ਸਖਤ ਹੋਏ ਥੋੜਾ ਜਿਹਾ, ਤੇ ਬੂਹਾ ਖੋਲਿਆ। ਫਿਰ ਉਹ ਜਦ ਤੱਕ ਵੀ ਉਹ ਕੁੰਡੀ ਹੈ ਜਿਹੜੀ ਸੰਭਾਲੀ ਨਹੀਂ ਗਈ, ਕੁੰਡੀ ਫੜੀ ਗਈ। ਦੱਸਦੇ ਹੈ ਕਿ ਸ਼ਾਮ ਪੈਂਦੇ ਆ ਪਾਵਰਕਾਮ ਨੇ 60,000 ਰੁਪਇਆ ਜਿਹੜਾ ਉਸ ਬੀਬੀ ਨੂੰ ਜੁਰਮਾਨਾ ਪਾ ਦਿੱਤਾ। 9,000 ਦਾ ਜਿਹੜਾ ਕੰਪਾਊਂਡ ਚਲਾਨ ਹੁੰਦਾ ਗਵਰਨਮੈਂਟ ਦੇ ਖਾਤੇ ਦਾ, 9,000 ਦਾ ਉਹ ਕਰ ਦਿੱਤਾ। ਯਾਨੀ ਬੀਬੀ ਖਪਤਕਾਰ ਦੇ ਤੌਰ ਤੇ ਡਿਫਾਲਟਰ ਸੀ, ਬੀਬੀ ਵੀ ਦੇਣਦਾਰ ਸੀ ਪਾਵਰਕਾਮ ਦੀ, ਡਿਫਾਲਟਰ ਸੀ 16,000 ਦੀ, 16,000 ਰੁਪਏ ਨਹੀਂ ਸੀ ਭਰਿਆ। ਉਂਝ ਮੈਂ ਤੁਹਾਨੂੰ ਦੱਸ ਦਿਆਂ ਕਿ ਅੱਜ ਸ਼ੇਰ ਸਿੰਘ ਘਬਾਇਆ ਦਾ ਕਨੈਕਸ਼ਨ ਵੀ ਪੱਕੇ ਤੌਰ ਤੇ ਕੱਟ ਦਿੱਤਾ ਗਿਆ, ਜਿਹਦੇ ਤੇ ਕਾਲਜ ਦਾ
ਰੌਲਾ ਸੀ 24 ਲੱਖ ਬਿੱਲ ਇਹਨੇ ਨਹੀਂ ਧਰਿਆ। ਪਰ ਇਹ ਅੱਗੋਂ ਆਉਂਦਾ ਕਿ ਮੈਂ 24 ਲੱਖ ਕਾਹਦਾ ਦੇਵਾਂ, ਮੈਂ ਤੇ 3 ਕਰੋੜ ਰੁਪਏ ਸਰਕਾਰ ਤੋਂ ਲੈਣਾ। ਹੁਣ ਇਹ ਨਹੀਂ ਦੱਸਿਆ ਘੁਬਾਇਆ ਸਾਹਿਬ ਨੇ ਕਿ 3 ਕਰੋੜ ਕਾਹਦਾ ਲੈਣਾ, ਕੋਈ ਹੋਰ ਕੋਈ ਸੰਦ ਸੱਪਾ ਵੇਚਿਆ, ਜਾਂ ਕੋਈ ਤਨਖਾਹ ਦਾ ਰਹਿੰਦਾ, ਜਾਂ ਕੋਈ ਸ਼ੈਲਰ ਦਾ ਰਹਿੰਦਾ, ਜਾਂ ਕੋਈ ਕਾਲਜ ਦੀ ਗ੍ਰਾਂਟ ਰਹਿੰਦੀ ਹੈ, ਇਹ ਨਹੀਂ ਦੱਸਿਆ। ਕਹਿੰਦਾ 3 ਕਰੋੜ ਲੈਣਾ, ਉਹ ਜਦੋਂ ਦੇਣਗੇ 24 ਲੱਖ ਆਪਾਂ ਵਿੱਚੋਂ ਦੇ ਦਿਆਂਗੇ, ਕਟਾ ਦਿਆਂਗੇ। ਹੁਣ ਮੇਰੇ ਕੋਲ ਤਾਂ ਹੈ ਨਹੀਂ। ਸੁਖਸ਼ੇਰ ਸਿੰਘ ਘੁਬਾਇਆ ਨੇ ਅੱਜ ਸਿੱਧੀ ਸੁਣਾ ਦਿੱਤੀ ਹੈ। ਪਰ ਦੂਜੇ ਪਾਸੇ ਇਹ ਤੇ ਹੈ ਪਾਵਰਕਾਮ ਦੇ ਪਲਾਸ ਦਾ ਕਮਾਲ। ਅਸੀਂ ਸਾਰੇ ਖੁਸ਼ ਹੁੰਦੇ ਹਾਂ ਕਿ ਠੀਕ ਆ, ਸਿਸਟਮ ਨੂੰ ਇਸੇ ਤਰ੍ਹਾਂ ਹੀ ਕੰਮ ਕਰਨਾ ਚਾਹੀਦਾ। ਅੱਜ ਮੇਰੇ ਖੁਦ ਦੇ ਘਰੇ ਵੀ ਆਏ ਪਾਵਰਕਾਮ ਵਾਲੇ, ਤੇ ਚਲੋ ਚੈੱਕ ਜੋ ਵੀ ਚੈਕਿੰਗ ਕਰਦੇ ਆ, ਸਾਰੇ ਇੱਥੇ ਸਾਡੇ ਪਿੰਡਾਂ 'ਚ ਵੀ ਹੋ ਜਾਂਦੀ। ਲੰਬੀ ਹਲਕੇ ਦੇ ਵਿੱਚ ਤੇ ਖਾਸ ਤੌਰ ਤੇ ਇੱਕ ਘਰ ਦੇ ਵਿੱਚ ਜਾ ਕੇ ਖਾਤਾ ਨੰਬਰ ਚੈੱਕ ਕੀਤਾ ਜਾ ਰਿਹਾ ਹੈ, ਕਿਉਂਕਿ ਪਿੱਛੋਂ ਜੋ ਇਹਨਾਂ ਦੀਆਂ ਸੂਚੀਆਂ ਉਹਨਾਂ ਦੇ ਆਧਾਰ ਤੇ ਮੀਟਰ ਲੱਭਣੇ, ਜਿਹੜੇ ਡਿਫਾਲਟ ਮੀਟਰ ਲੱਭਣੇ ਬਹੁਤ ਮੁਸ਼ਕਿਲ ਆ। ਇੱਕ ਘਰ ਦੇ ਵਿੱਚ ਅਫਸਰ ਆ ਰਹੇ, ਔਰ ਅਫਸਰ ਕਹਿੰਦੇ ਕਿ ਅਸੀਂ ਆਪ ਬਹੁਤ ਦੁਖੀ ਹਾਂ, ਪਰ ਸਾਨੂੰ ਫਰੰਟ ਤੇ ਭੇਜਿਆ ਜਾ ਰਿਹਾ, ਅਸੀਂ ਤੇ ਉਹਨਾਂ ਚੋਂ ਆ। ਜੇ ਕਹਤਾ ਕਿ ਅਟੈਕ ਤੇ ਅਸੀਂ ਅਟੈਕ ਕਰ ਦੇਣਾ, ਜੇ ਪਿੱਛੋਂ ਕਮਾਂਡਰ ਨੇ ਕਹਿਤਾ ਕਿ ਬੈਕ ਤੇ ਅਸੀਂ ਬੈਕ ਆ ਜਾਣਾ, ਅਸੀਂ ਤੇ ਅਟੈਕ ਤੇ ਬੈਕ ਵਾਲੇ ਆ। ਸੋ ਅਫਸਰਾਂ ਦਾ ਵੀ ਇਹ ਹਾਲ ਸੀਗਾ। ਉਹ ਕਹਿੰਦੇ ਕਿ ਹੁਣ ਹਾਲ ਦੀ ਘੜੀ ਸੀ। ਮੈਂ ਕਿਹਾ ਜੀ ਹੁਣ ਤੁਹਾਨੂੰ ਕੀ ਕਿਹਾ ਗਿਆ? ਉਹ ਕਹਿੰਦੇ ਜੀ ਹੁਣ ਸਾਨੂੰ ਅਟੈਕ ਦੇ ਹੁਕਮ ਆ ਤੇ ਅਸੀਂ ਹੁਣ ਅਟੈਕ ਕਰੀ ਜਾਂਦੇ ਆ। ਬਸ ਥੋੜੇ ਦਿਨਾਂ ਤੱਕ ਹੋ ਸਕਦਾ ਕਿ ਸਾਨੂੰ ਹੁਕਮ ਆ ਜਾਣ ਕੇ ਬੈਕ, ਫਿਰ ਅਸੀਂ ਬੈਕ ਚਲੀ ਜਾਵਾਂਗੇ। ਸੋ ਇਹ ਹਾਲ ਬਣਿਆ ਪਿਆ। ਪਰ ਦੂਜੇ ਪਾਸੇ ਸੂਰਤ ਹਾਲ ਥੋੜੀ ਜਿਹੀ ਖਰਾਬ ਹੁੰਦੀ ਨਜ਼ਰ ਆਉਂਦੀ ਹੈ। ਕਨੈਕਸ਼ਨ ਹੈ ਜਿਹੜੇ ਪੰਚਾਇਤਾਂ ਦੇ ਵਾਟਰ ਵਰਕਸਾਂ ਦੇ ਉਹ ਕੱਟੇ ਜਾ ਰਹੇ ਆ। ਆਰਓ ਪੁਆਇੰਟ ਹੈ ਜਿਹੜੇ ਬੰਦ ਹੋ ਰਹੇ ਆ। ਇੱਥੇ ਸਾਡੇ ਇੱਧਰ ਸੇਮ ਬਹੁਤ ਹੈ ਰਾਜ ਕਰਨਵੀਰ ਸਿੰਘ ਜੀ, ਸੇਮ ਜਿਹਨੂੰ ਵਾਟਰ ਲੌਗਿੰਗ ਕਹਿ ਦਿੰਦੇ, ਵਾਟਰ ਲੌਗਿੰਗ ਕਹਿ ਦਿੰਦੇ ਆ, ਉਹ ਬਹੁਤ ਜ਼ਿਆਦਾ। ਉਹ ਉੱਥੇ ਮੋਟਰਾਂ ਲੱਗੀਆਂ ਹੋਈਆਂ ਨਹਿਰਾਂ ਦੇ ਨਾਲ, ਉਹ ਮੋਟਰਾਂ ਜਿਹੜੀਆਂ ਉਹ ਸੇਮ ਦਾ ਪਾਣੀ ਚੁੱਕ ਕੇ ਵਾਪਸ ਨਹਿਰਾਂ 'ਚ ਸੁੱਟਦੀਆਂ, ਜਿਹਦੇ ਨਾਲ ਉਹ ਗਰਾਊਂਡ ਲੈਵਲ ਜਿਹੜਾ ਵਾਟਰ ਦਾ ਲੈਵਲ ਹੈ ਉਹ ਥੱਲੇ ਜਾਂਦਾ ਰਹਿੰਦਾ। ਉਹ ਮੋਟਰਾਂ ਜਿਹੜੀਆਂ ਉਹ ਕੱਟੀਆਂ ਗਈਆਂ, ਕਨੈਕਸ਼ਨ ਕੱਟ ਦਿੱਤੇ ਪਾਵਰਕਾਮ ਨੇ। ਉਹ ਜਿਹੜਾ ਵਾਟਰ ਲੌਗਿੰਗ ਦਾ ਪਾਣੀ ਉੱਤੇ ਆ ਗਿਆ, ਲੈਵਲ ਹੈ ਜਿਹੜਾ ਉਹ ਫਿਰ ਉੱਤੇ ਆ ਗਿਆ। ਲੋਕਾਂ ਦੀਆਂ ਕਣਕਾਂ ਸੜਨ ਲੱਗ ਪਈਆਂ। ਬਹੁਤ ਵੱਡੀ ਸਮੱਸਿਆ ਇਹ ਆ ਰਹੀ ਹੈ ਕਿ ਜਿਹੜੇ ਗਰੀਬ ਮਾਤੜ ਲੋਕ ਆ ਉਹਨਾਂ ਤੱਕ ਵਾਟਰ ਵਰਕਸ ਦਾ ਪਾਣੀ ਨਹੀਂ ਪਹੁੰਚ ਰਿਹਾ, ਕਿਉਂਕਿ ਕਿਸੇ ਪੰਚਾਇਤ ਦੇ ਸਿਰ ਤੇ 40 ਲੱਖ ਆ, ਕਿਸੇ ਤੇ 24 ਲੱਖ ਆ, ਕਿਸੇ ਤੇ 20 ਲੱਖ ਆ। ਉਹ ਕਨੈਕਸ਼ਨ ਸਾਰੇ ਕੱਟੇ ਹੋਇਆ। ਲੋਕ ਹੁਣ ਹਾਹਾਕਾਰ ਮਚਾਉਂਦੇ ਪਏ। ਹਾਲਾਂਕਿ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਉਹਨੂੰ ਇਹ ਲੱਗਦਾ ਕਿ ਆਉਣ ਵਾਲੇ ਸਮੇਂ 'ਚ ਸਾਡੇ ਲਈ ਮੁਸ਼ਕਿਲ ਖੜੀ ਹੋ ਸਕਦੀ, ਸਾਡੀ ਸਰਕਾਰ ਆ ਰਹੀ ਹੈ। ਉਹਨੇ ਅੱਜ ਕਿਹਾ ਕਿ ਜੋ ਅਧਿਕਾਰੀ ਇਹ ਸਭ ਕੁਝ ਕਰਦੇ ਪਏ ਅਸੀਂ ਉਹਨਾਂ ਤੇ ਸਖਤੀ ਕਰਾਂਗੇ। ਉਹ ਕਹਿੰਦੇ ਕਿ ਨਗਰ ਕੌਂਸਲਾਂ ਨੂੰ ਪੁੱਛੋ, ਪੰਚਾਇਤਾਂ ਨੂੰ ਪੁੱਛੋ, ਲੋਕਾਂ ਨੂੰ ਸਜ਼ਾ ਕਾਹਤੋਂ ਦੇ ਰਹੇ। ਤਾਂ ਮੇਰੇ ਖਿਆਲ ਦੇ ਨਾਲ ਇਹ ਹੁਣ ਪਾਵਰਕਾਮ ਨੂੰ ਦੁਬਾਰਾ ਤੋਂ ਸੋਚਣਾ ਪਵੇਗਾ ਰਾਜ ਕਰਨਵੀਰ ਸਿੰਘ ਜੀ, ਕਿਉਂਕਿ ਪਹਿਲਾਂ ਤਾਂ ਇਹਨਾਂ ਨੂੰ ਮਿਲੀ ਹੈ ਵਾਹ ਵਾਹੀ, ਤੇ ਜੇ ਹੁਣ ਇਸ ਤਰ੍ਹਾਂ ਲੋਕ ਤੜਫਦੇ ਪਏ ਆ, ਜੇ ਇਸੇ ਤਰ੍ਹਾਂ ਕੋਈ 5-7 ਦਿਨ ਕੰਮ ਹੋਰ ਚੱਲ ਪਿਆ, ਫਿਰ ਇਹ ਵਾਹ ਵਾਹੀ ਹੈ ਜਿਹੜੀ ਉਹ ਹਯਾਈ ਲੱਥੀ ਲਾਈ 'ਚ ਵੀ ਬਦਲ ਸਕਦੀ ਹੈ। ਫਿਰ ਲੋਕ ਇਹਨਾਂ ਨੂੰ ਪੈਣੇ ਸ਼ੁਰੂ ਹੋ ਜਾਣਗੇ। ਲੋਕ ਬੜੇ ਦੁਖੀ ਹੈ। ਹਾਲਾਂਕਿ ਲੋਕ ਉਹਨਾਂ ਨੇ ਐਸ਼ ਵੀ ਬੜੀ ਕੀਤੀ ਹੈ, ਖਾਸ ਤੌਰ ਤੇ ਸਾਡੇ ਇਲਾਕੇ ਦੇ ਵਿੱਚ ਨਾ ਟੂਟੀ ਦਾ ਬਿੱਲ ਭਰਿਆ, ਨਾ ਬਿਜਲੀ ਦਾ ਬਿੱਲ ਭਰਿਆ। ਪਰ ਉਹ ਕਹਿੰਦੇ ਕਿ ਸਾਡੀ ਮੌਜ ਹੈ ਜਿਹੜੀ ਨਿਰੰਤਰ ਜਾਰੀ ਰਹਿਣੀ ਚਾਹੀਦੀ ਹੈ। ਜਾਂ ਹੁਣ ਉਹ ਥੋੜੇ ਜਿਹੇ ਸਿੱਧੇ ਹੋ ਕੇ ਇਹ ਕਹਿੰਦੇ ਆ ਕਿ ਹਾਂਜੀ ਅੱਗੇ ਤੋਂ ਅਸੀਂ ਬਿੱਲ ਭਰਦਿਆ ਕਰਾਂਗੇ, ਪਰ ਹੁਣ ਜਿਹੜਾ 24 ਲੱਖ ਵਾਟਰ ਵਰਕਸ ਦਾ ਕਿੱਥੋਂ ਭਰ ਕੇ ਆਈਏ, 40 ਲੱਖ ਅਸੀਂ ਕਿੱਥੋਂ ਭਰੀਏ, ਸਰਕਾਰ ਭਰੇ ਚਲਾ ਦੇਵੇ, ਗਾਹ ਤੋਂ ਅਸੀਂ ਬਿੱਲ ਭੇਜਿਆ ਕਰਾਂਗੇ। ਸੋ ਇਹ ਨੌਬਤ ਜਿਹੜੀ ਇੱਥੋਂ ਤੱਕ ਪਹੁੰਚ ਚੁੱਕੀ ਹੈ, ਇਹਦਾ ਕੋਈ ਨਾ ਕੋਈ ਹੱਲ ਪਾਵਰਕਾਮ ਨੂੰ ਖੋਜਣਾ ਪਵੇਗਾ, ਥੋੜੇ ਦਿਨਾਂ ਤੱਕ ਖੋਜਣਾ ਪਵੇਗਾ। ਗਰਮੀ ਵੱਧ ਰਹੀ ਹੈ, ਪਾਣੀ ਦੀ ਮੰਗ ਵੱਧ ਰਹੀ ਹੈ, ਔਰ ਇਸ ਸੂਰਤ ਦੇ ਮੱਦੇ ਨਜ਼ਰ ਜੇ ਕੋਈ ਹੱਲ ਨਾ ਨਿਕਲਿਆ ਫਿਰ ਮੇਰੇ ਖਿਆਲ ਦੇ ਨਾਲ ਮੁਸ਼ਕਿਲ ਆ ਜਾਏਗੀ। ਜੀ ਜੀ। ਤੇ ਮਿੱਟੂ ਜੀ ਅਗਲੀ ਗੱਲ ਕਰੀਏ, ਸਾਬਕਾ ਡੀਜੀਪੀ ਔਲਖ ਨੂੰ ਚਾਰਜ ਸ਼ੀਟ ਕਰਨ ਦੀ ਸਿਫਾਰਿਸ਼। ਇਹ ਸਾਬਕਾ ਡੀਜੀਪੀ ਸੀਗਾ ਐਨਪੀਐਸ ਔਲਖ, ਨਰਿੰਦਰਪਾਲ ਸਿੰਘ ਔਲਖ ਹੈ। ਇਹ ਰਿਟਾਇਰ ਹੋ ਗਏ ਸਨ 2010 ਦੇ ਵਿੱਚ, ਮੇਰੇ ਖਿਆਲ ਦੇ ਨਾਲ ਇਹਨਾਂ ਦੀ ਰਿਟਾਇਰਮੈਂਟ ਹੋ ਗਈ ਸੀ। ਉਸ ਤੋਂ ਬਾਅਦ ਇਹਨਾਂ ਨੂੰ ਇੱਕ ਕਮੇਟੀ ਦੇ ਵਿੱਚ ਪਾਇਆ ਗਿਆ, ਔਰ ਉਸ ਕਮੇਟੀ ਦਾ ਕੰਮ ਸੀਗਾ ਕਿ ਜੇਲ੍ਹਾਂ ਦੇ ਨਾਲ ਜੁੜੇ ਕੰਮ ਵੇਖਣੇ, ਜੇਲ੍ਹਾਂ ਦੇ ਸੁਧਾਰ ਵਾਸਤੇ ਸੁਝਾਅ ਦੇਣੇ, ਉਹਨਾਂ ਤੇ ਅਮਲ ਕਰਵਾਉਣੇ। ਪਰ ਇਸ ਕਮੇਟੀ ਬਾਰੇ ਹੁਣ ਇਹ ਕੁਛ ਸੁਣਨ ਨੂੰ ਮਿਲਦਾ ਪਿਆ ਕਿ ਇਹ ਜਿਹੜਾ ਕਮਿਸ਼ਨ ਕਹਿ ਲਓ, ਕਮੇਟੀ ਕਹਿ ਲਓ, ਇਸ ਕਮਿਸ਼ਨ ਨੇ ਕੀਤਾ ਹੀ ਕੁਛ ਨਹੀਂ। ਸਿਰਫ ਤੇ ਸਿਰਫ 6-7 ਸਾਲਾਂ ਦੇ ਵਿੱਚ ਇੱਕ ਰਿਪੋਰਟ ਯਾਨੀ 1.25 ਲੱਖ ਰਿਪੋਰਟ ਤਿਆਰ ਕੀਤੀ, ਔਰ 1.25 ਲੱਖ ਰਿਪੋਰਟ ਐਡਮਿਟ ਕਰਕੇ ਇਹ ਫਰਕ ਹੋ ਗਿਆ। 1.25 ਲੱਖ ਰਿਪੋਰਟ ਜਿਹੜੀ ਇਹਨਾਂ ਨੇ ਐਡਮਿਟ ਕੀਤੀ ਹੈ, ਉਹਦੇ ਬਦਲੇ ਹੁਣ ਦੋਸ਼ ਇਹ ਲੱਗਦਾ ਪਿਆ ਜਿਹੜੀ ਪੜਤਾਲੀਆ ਕਮੇਟੀ ਹੈ ਉਹ ਪੜਤਾਲ ਕਰਕੇ ਇਹ ਪਾ ਰਹੀ ਹੈ ਕਿ 1.25 ਲੱਖ ਰਿਪੋਰਟ ਦਾਖਲ ਕਰਨ ਵਾਲੀ ਇਸ ਕਮਿਸ਼ਨ ਮੰਡਲੀ ਨੇ 1.25 ਕਰੋੜ ਰੁਪਏ ਦਾ ਇੱਧਰ ਉੱਧਰ ਕੀਤਾ, 1.25 ਕਰੋੜ ਰੁਪਏ ਦਾ ਇਹਨਾਂ ਨੇ ਗਵਨ ਸ਼ਵਨ ਕੀਤਾ, ਗੜਬੜ ਚਾਲਾ ਕੀਤਾ। ਉਸ ਕਮੇਟੀ ਨੇ ਹੁਣ ਪੜਤਾਲ ਕੀਤੀ ਹੈ ਜਿਹੜੀ, ਉਹਨਾਂ ਨੇ ਏਡੀਜੀਪੀ ਨੂੰ
ਭੇਜਦੀ ਹੈ ਸਿਫਾਰਿਸ਼ ਕਿ NPS, ਕਿਉਂਕਿ ਇਹ ਉਸ ਕਮਿਸ਼ਨ ਦੇ ਚੇਅਰਮੈਨ ਸਨ, ਮੁਖੀਆ ਸਨ, ਕਿ ਇਸ ਸਾਰੇ ਗੜਬੜ ਝਾਲੇ ਦੇ ਵਿੱਚ ਇਸ ਕਮਿਸ਼ਨ ਦੇ ਚੇਅਰਮੈਨ NPS ਔਲਖ ਨੂੰ ਚਾਰਜ ਸ਼ੀਟ ਕੀਤਾ ਜਾਵੇ, ਮਤਲਬ ਕਿ ਇਹ ਦੋਸ਼ ਐਡ ਕੀਤੇ ਜਾਣ, ਇਹਨਾਂ ਨੂੰ ਨਾਮਜ਼ਦ ਕੀਤਾ ਜਾਵੇ। ਹੁਣ ਦੂਜੇ ਪਾਸੇ NPS ਔਲਖ ਕਹਿੰਦੇ ਕਿ ਮੈਨੂੰ ਕੋਈ ਚਾਰਜ ਸ਼ੀਟ ਨਹੀਂ ਮਿਲੀ, ਮੈਨੂੰ ਸਿਰਫ ਸਿੰਪਲ ਕੁਝ ਸਵਾਲ ਪੁੱਛੇ ਗਏ ਸਨ ADGP ਵੱਲੋਂ। ADGP ਜ਼ਿਲ੍ਹਾ ਦਾ ਅੱਡ ਹੁੰਦਾ, ਉਹ ਕਹਿੰਦੇ ਜੀ ਕਿ ADGP ਜ਼ਿਲ੍ਹਾ ਵੱਲੋਂ ਮੈਨੂੰ ਕੁਝ ਸਵਾਲ ਪੁੱਛੇ ਗਏ ਸਨ, ਸਿੰਪਲ ਸਵਾਲ ਸੀ, ਮੈਂ ਉਹਨਾਂ ਦੇ ਜਵਾਬ ਦੇ ਚੁੱਕਾ ਵਾਂ। ਚਾਰਜ ਸ਼ੀਟ ਵਾਲੀ ਗੱਲ ਝੂਠੀ ਹੈ, ਪਰ ਸੂਤਰੇ ਦੱਸਦੇ ਆ ਕਿ ਚਾਰਜ ਸ਼ੀਟ ਦੀ ਸਿਫਾਰਿਸ਼ ਹੋ ਚੁੱਕੀ ਹੈ, ਆਉਣ ਵਾਲੇ ਦਿਨਾਂ 'ਚ ਇਹ ਚਾਰਜ ਸ਼ੀਟ ਹੋ ਸਕਦੇ ਆ। ਉਸ ਤਰ੍ਹਾਂ ਵੈਸੇ ਕਮਾਲ ਦੀ ਗੱਲ ਆ ਕਿ ਇਹ ਜਿਹੜੀਆਂ ਕਮੇਟੀਆਂ ਬਣਦੀਆਂ ਇਹਨਾਂ ਦੀ ਗੱਲ ਨਹੀਂ ਕਰਦੇ ਮੈਂ। ਪਿੱਛੇ ਜੇ ਇੱਕ ਖਬਰ ਇਹ ਆ ਰਹੀ ਸੀ ਕਿ 2010 ਦੇ ਕਰੀਬ ਅਸੈਂਬਲੀ ਲਈ, ਜਿਹੜੀ ਸਾਡੀ ਇੱਥੋਂ ਦੀ ਲੋਕਲ ਅਸੈਂਬਲੀ ਹੈ, ਇਹਦੇ ਲਈ ਲਾਇਬ੍ਰੇਰੀ ਦੇ ਵਾਸਤੇ ਕਿਤਾਬਾਂ ਦੀ ਜ਼ਰੂਰਤ ਸੀ ਤੇ ਇੱਕ ਕਮੇਟੀ ਬਣਾ ਲਈ ਗਈ ਕਿ ਤੁਸੀਂ ਚੰਗੀਆਂ ਕਿਤਾਬਾਂ ਦੀ ਚੋਣ ਕਰੋ। ਔਰ ਉਹ ਐਸੀ ਸਲੱਖਣੀ ਕਮੇਟੀ ਸੀ ਕਿ ਉਹਨੇ 3-4 ਮੀਟਿੰਗਾਂ ਕੀਤੀਆਂ। 3-4 ਮੀਟਿੰਗਾਂ ਦੇ ਵਿੱਚੋਂ ਇੱਕ ਮੀਟਿੰਗ ਜੈਪੁਰ ਹੋਈ, ਇੱਕ ਮੀਟਿੰਗ ਮੁੰਬਈ ਹੋਈ, ਇੱਕ ਮੀਟਿੰਗ ਜਿਹੜੀ ਦੱਸਦੇ ਕਿ ਚੇਨਈ ਦੇ ਵਿੱਚ ਹੋਈ, ਇੱਕ ਗੋਆ ਦੇ ਵਿੱਚ ਹੋਈ। 4 ਮੀਟਿੰਗਾਂ ਕਰਕੇ ਤੇ ਜਦੋਂ 10-12 ਲੱਖ 14 ਲੱਖ ਦੀ ਫੱਕੀ ਉੱਡ ਗਈ ਤੇ ਉਸ ਤੋਂ ਬਾਅਦ ਉਹ ਕਹਿੰਦੇ ਸੀ ਕਿ ਕਿਤਾਬਾਂ ਦੀ ਅਸੀਂ ਸਲਾਹ ਦਿੰਦੇ ਕਿ ਆਹ ਕਿਤਾਬਾਂ ਜਿਹੜੀਆਂ ਉਹ ਲਈਆਂ ਜਾਣ। ਜਿੰਨੀਆਂ ਕਿਤਾਬਾਂ ਸੁਝਾਈਆਂ ਗਈਆਂ ਸੀ, ਜਿੰਨਾ ਉਹਨਾਂ ਦਾ ਪੂਰਾ ਖਰਚਾ ਸੀਗਾ, ਉਸ ਖਰਚੇ ਦੇ ਮੁਕਾਬਲੇ ਜਿਹੜੀਆਂ ਉਸ ਕਮੇਟੀ ਦੀਆਂ ਮੀਟਿੰਗਾਂ ਸਨ ਉਹ ਖਰਚਾ ਕਿਤੇ ਜ਼ਿਆਦਾ ਸੀਗਾ। ਸੋ ਕਮੇਟੀਆਂ ਦੇ ਖਰਚੇ ਵੀ ਇਸ ਤਰ੍ਹਾਂ ਦੇ ਹੁੰਦੇ ਆ। ਪਰ ਉਂਝ ਮੈਂ ਹੈਰਾਨ ਆ, ਜਾਤੀ ਤੌਰ ਤੇ ਮੈਂ ਬੜਾ ਇਸ ਗੱਲ ਤੋਂ ਲੈ ਕੇ ਸ਼ਸ਼ੋਪਜ ਦੇ ਵਿੱਚ ਆ। ਜਿਵੇਂ ਪੰਜਾਬੀ ਚ ਕਹਿੰਦੇ ਨਾ ਕਿ ਜਿਹੜੀ ਮੈਂ ਬਹੁਤੀ ਰੱਜੀ ਹੋਵੇ ਉਹ ਜਾੜਾ ਜ਼ਿਆਦਾ ਕਰਦੀ, ਵੱਧ ਕਰਦੀ ਹੈ, ਖਾਂਦੀ ਘੱਟ ਹੈ ਉਜਾੜਦੀ ਜ਼ਿਆਦਾ। ਸੋ ਉਹ ਗੱਲ ਆ ਕਿ ਦੇਖੋ ਜਿਹੜੇ ਏਡੇ ਵੱਡੇ ਅਫਸਰ ਰਿਟਾਇਰ ਹੋ ਕੇ ਕਮਿਸ਼ਨਾਂ ਚ ਆਉਂਦੇ ਆ, ਇਸ ਤਰ੍ਹਾਂ ਦੀਆਂ ਕਮੇਟੀਆਂ ਚ ਆਉਂਦੇ ਆ, ਚਲੋ ਪਿੱਛੇ ਜੋ ਕਰਾਏ ਸੋ ਕਰਾਏ। ਇਹਨਾਂ ਕਮਿਸ਼ਨਾਂ ਕਮੇਟੀਆਂ ਦੇ ਵਿੱਚ ਆ ਕੇ ਉਹ ਕਹਿੰਦੇ ਹੁੰਦੇ ਨਾ, ਪਿਛਲੀ ਉਮਰ ਦੇ ਵਿੱਚ ਮਾਲਾ ਫੜ ਲੈਣੀ ਚਾਹੀਦੀ ਹੈ, ਬੰਦੇ ਨੂੰ ਭੁੱਲ ਬਖਸ਼ਾ ਲੈਣੀ ਚਾਹੀਦੀ ਹੈ, ਕਿ ਇੱਥੇ ਆ ਕੇ ਤੇ ਘੱਟੋ ਘੱਟ ਤੁਸੀਂ ਜਿਹੜੇ ਪਿਛਲੇ ਔਗਣ ਹੈ ਤੁਹਾਡੇ, ਪਿਛਲੇ ਤੁਹਾਡੇ ਕੋਈ ਮਾੜੇ ਮੋਟੇ ਜਿਹੜੇ ਹੈਗੇ ਸੱਜੇ ਖੱਬੇ ਵਾਲੇ ਕਰਮ, ਉਹਨਾਂ ਨੂੰ ਸੁਧਾਰ ਲਓ ਆ ਕੇ, ਤੁਹਾਡੇ ਕੋਲ ਮੌਕਾ। ਪਰ ਉਹ ਕਮਾਲ ਦੀ ਗੱਲ ਹੈ ਕਿ ਪਿੱਛੋਂ ਜਿਹੋ ਜਿਹੇ ਆਉਂਦੇ ਆ, ਅੱਗੇ ਵੀ ਉਹੋ ਜਿਹੇ ਚੰਦ ਚੜਾਉਂਦੇ। ਜੀ ਬਿਲਕੁਲ। ਤੇ ਅਗਲੀ ਆਪਾਂ ਮਿੰਟੋ ਜੀ ਜਾਂਦੇ ਜਾਂਦੇ ਗੱਲ ਕਰ ਲਈਏ ਵੀ ਬੱਸ ਨੇ ਮਾਰੀ ਪਤੀ ਪਤਨੀ ਨੂੰ ਟੱਕਰ, ਲੋਕਾਂ ਨੇ ਤੋੜੀਆਂ 3 ਬੱਸਾਂ। ਇਹ ਘਟਨਾ ਬਠਿੰਡਾ ਕੋਟਕਪੂਰਾ ਰੋਡ ਤੇ ਵਾਪਰੀ ਹੈ, ਜਿਹਦੇ ਵਿੱਚ ਕੋਈ ਪਤਨੀ ਤੇ ਪਤੀ ਉਹਦਾ ਮੋਟਰਸਾਈਕਲ ਤੇ ਜਾ ਰਹੇ ਸਨ। ਪਿੱਛੋਂ ਰਾਜ ਬੱਸ ਨੇ ਦੱਸਦੇ ਕੋਈ ਫੇਟ ਮਾਰੀ ਹੈ। ਰਾਜ ਬੱਸ ਬਹੁਤ ਮਸ਼ਹੂਰ ਬੱਸ ਕੰਪਨੀ ਹੈ, ਅੰਮ੍ਰਿਤਸਰ ਦੀ, ਮਾਝੇ ਦੀ ਬਹੁਤ ਵੱਡੀ ਕੰਪਨੀ ਹੈ। ਉਹ ਜਦੋਂ ਟੱਕਰ ਮਾਰੀ ਤੇ ਉਹ ਜਿਹੜੇ ਪਤੀ ਪਤਨੀ ਸਨ ਉਹ ਗੰਭੀਰ ਦੇ ਵਿੱਚ ਜ਼ਖਮੀ ਹੋ ਗਏ, ਲੋਕਾਂ ਨੇ ਉਹਨੂੰ ਚੁੱਕਿਆ। ਉਸ ਤੋਂ ਬਾਅਦ ਕੀ ਹੋਇਆ ਕਿ ਨੇੜੇ ਪਿੰਡ ਸੀ, ਪਿੰਡ ਦੇ ਵਿੱਚ ਜਾ ਕੇ ਲੋਕਾਂ ਨੇ ਅਨਾਉਂਸਮੈਂਟ ਕਰ ਦਿੱਤੀ ਕਿ ਇਸ ਤਰ੍ਹਾਂ ਬੱਸ ਨੇ ਟੱਕਰ ਮਾਰ ਕੇ ਪਤੀ ਪਤਨੀ ਹੈ ਜਿਹੜੇ, ਮਤਲਬ ਅਨਾਉਂਸਮੈਂਟ ਦੇ ਵਿੱਚ ਕੀ ਕਿਹਾ ਕਿ ਜ਼ਖਮੀ ਕਿਹਾ ਕਿ ਮਾਰ ਦਿੱਤੇ ਕਿਹਾ। ਹਾਲਾਂਕਿ ਉਹ ਮਰੇ ਨਹੀਂ, ਉਹਨਾਂ ਦੀ ਮੌਤ ਨਹੀਂ ਹੋਈ, ਜ਼ਖਮੀ ਸਨ, ਉਹਨਾਂ ਨੂੰ ਫਰੀਦਕੋਟ ਪਹੁੰਚਾ ਦਿੱਤਾ ਗਿਆ। ਪਰ ਜਿਹੜੀ ਅਨਾਉਂਸਮੈਂਟ ਹੋਈ ਸੀ, ਲੋਕ ਪਿੰਡਾਂ ਦੇ ਵਿੱਚੋਂ ਨਿਕਲ ਕੇ ਉਧਰ ਨੂੰ ਭੱਜ ਵਗੇ। ਬੱਸ ਦੀ ਬਹੁਤ ਬੁਰੀ ਤਰ੍ਹਾਂ ਭੰਨਤੋੜ ਕੀਤੀ ਗਈ। ਹੁਣੀ ਸ਼ਾਮ ਨੂੰ ਉਸੇ ਕੰਪਨੀ ਦੀ ਇੱਕ ਬੱਸ ਪਿੱਛੇ ਆਉਂਦੀ ਪਈ ਸੀ। ਲੋਕਾਂ ਨੇ ਜਦੋਂ ਉਹ ਪੜ੍ਹਿਆ, ਨਾਮ ਪੜ੍ਹਿਆ, ਮਾਰਕਾ ਪੜ੍ਹਿਆ ਕਿ ਉਸੇ ਕੰਪਨੀ ਦੀ ਬੱਸ ਆ, ਲੋਕਾਂ ਨੇ ਉਹ ਦੂਜੀ ਬੱਸ ਵੀ ਜਿਹੜੀ ਭੰਨਤੋੜ ਕਰ ਦਿੱਤੀ। ਦੂਜੀ ਬੱਸ ਹਾਲੇ ਭੰਨਤੋੜ ਕਰ ਹੀ ਰਹੇ ਸਨ ਤੇ ਤੀਜੀ ਬੱਸ ਆ ਗਈ ਉਸੇ ਕੰਪਨੀ ਦੀ, ਕਿਉਂਕਿ ਉਸ ਸੜਕ ਤੇ ਬਹੁਤ ਸਾਰੀਆਂ ਬੱਸਾਂ ਚੱਲਦੀਆਂ ਉਹਨਾਂ ਦੀਆਂ, ਉਹਨਾਂ ਨੇ ਤੀਜੀ ਵੀ ਘੇਰ ਦਿੱਤੀ, ਤੀਜੀ ਵੀ ਤੋੜ ਦਿੱਤੀ। ਬੱਸਾਂ ਬਹੁਤ ਬੁਰੀ ਤਰ੍ਹਾਂ ਤੋੜੀਆਂ ਗਈਆਂ ਨੇ। ਹਾਲਾਂਕਿ ਪਤੀ ਪਤਨੀ ਜਿਹੜੇ ਜ਼ਖਮੀ ਹੋਏ ਸਨ ਉਹਨਾਂ ਦੀ ਹਾਲਤ ਦੱਸੀ ਜਾਂਦੀ ਹੈ ਕਿ ਖਤਰੇ ਤੋਂ ਬਾਹਰ ਨੇ, ਹਾਲਾਂਕਿ ਗੰਭੀਰ ਜ਼ਖਮੀ ਨੇ, ਪਰ ਦੱਸਦੇ ਆ ਕਿ ਜ਼ਿੰਦਗੀ ਦੀ ਜੰਗ ਸ਼ਾਇਦ ਉਹ ਨਹੀਂ ਹਾਰਨਗੇ, ਜ਼ਿੰਦਗੀ ਉਹਨਾਂ ਦੀ ਜਿਹੜੀ ਹੈ ਸਹੀ ਸਲਾਮਤ ਹੈ। ਦੂਜੇ ਪਾਸੇ ਜਿਹਨੇ ਟੱਕਰ ਮਾਰੀ ਉਸ ਡਰਾਈਵਰ ਨੂੰ ਹਿਰਾਸਤ 'ਚ ਲੈ ਲਿਆ ਗਿਆ। ਪਰ ਸਵਾਲ ਸਭ ਤੋਂ ਵੱਡਾ ਖੜਾ ਇਹੀ ਹੁੰਦਾ ਰਾਜਕਰਨਵੀਰ ਸਿੰਘ ਜੀ, ਜੇ ਅਸੀਂ ਵੇਖ ਰਹੇ ਹਾਂ ਕਿ ਪੁਲਿਸ ਮਹਿਕਮਾ ਜਿਹੜਾ ਉਹ ਇਹਨਾਂ ਦਿਨਾਂ ਦੇ ਵਿੱਚ ਬਹੁਤ ਚੁਸਤ ਦਰੁਸਤ ਲੱਗਦਾ ਹੈ, ਪਾਵਰਕੌਮ ਹੈ ਜਿਹੜਾ ਉਹ ਵੀ ਪਾਵਰਫੁਲ ਲੱਗਦਾ ਅੱਗੇ ਨਾਲੋਂ ਥੋੜਾ ਜਿਹਾ, ਔਰ ਪਾਵਰਫੁਲ ਐਸਾ ਹੈ ਕਿ ਪਾਵਰਫੁਲ ਬੰਦਿਆਂ ਦੇ ਛੱਕੇ ਛਡਾਈ ਜਾਂਦਾ। ਜੇ ਹੋਰ ਮਹਿਕਮੇ ਇਸ ਤਰ੍ਹਾਂ ਐਕਟਿਵ ਨੇ ਤੇ ਜਿਹੜਾ ਸਾਡਾ ਇਹ ਰੋਡ ਮਹਿਕਮਾ, ਆਵਾਜਾਈ ਮਹਿਕਮਾ, RTA ਆ, DTO ਆ, ਟ੍ਰੈਫਿਕ ਕਰਮਚਾਰੀ ਹੈ, ਉਹ ਕਿਉਂ ਇਸ ਤਰ੍ਹਾਂ ਲਾਪਰਵਾਹ ਹੋ ਕੇ ਬੈਠੀ ਆ? ਉਹ ਵੀ ਥੋੜਾ ਬਹੁਤ ਭਲਾ ਕਰ ਲੈਣ, ਇਹਨਾਂ ਦਿਨਾਂ ਦੇ ਵਿੱਚ ਹੀ ਥੋੜਾ ਜਿਹਾ ਪੁੰਨ ਖੱਟ ਲੈਣ। ਆਪ ਤੁਸੀਂ ਦੇਖਿਆ ਹੋਣਾ ਇਸੇ ਇਲਾਕੇ ਦੇ ਵਿੱਚ ਜਿੱਥੇ ਅੱਜ ਘਟਨਾ ਵਾਪਰੀ ਹੈ ਨਾ, ਇਹ ਗੋਨਿਆਣੇ ਕੋਲ ਵਾਪਰੀ ਹੈ, ਕਿ ਇਹ ਤੋਂ ਥੋੜਾ ਜਿਹਾ ਆਪਾਂ 20-25 ਕਿਲੋਮੀਟਰ ਇੱਧਰ ਚੱਲ ਜਾਈਏ
ਉੱਤੇ ਨੂੰ ਚੱਲ ਜਾਈਏ 20-25 ਕਿਲੋਮੀਟਰ ਤੇ ਉੱਥੇ ਜੈਤੋ ਏਰੀਆ ਸ਼ੁਰੂ ਹੋ ਜਾਂਦਾ, ਬਰਗਾੜੀ ਏਰੀਆ ਸ਼ੁਰੂ ਹੋ ਜਾਂਦਾ। ਉਸ ਏਰੀਏ ਦੇ ਵਿੱਚ ਕੱਲ ਇੱਕ ਬੱਸ ਤੁਰੀ ਆਉਂਦੀ ਸੀ, ਮਰਸਡੀਜ਼ ਬੱਸ ਸੀਗੀ, ਕਿਉਂਕਿ ਇਹਨਾਂ ਬੱਸਾਂ ਦੇ ਜਿਹੜੇ ਉਹ ਡੀਜ਼ਲ ਟੈਂਕ ਆ ਉਹਨਾਂ ਦੇ ਢੱਕਣ ਬਹੁਤ ਵੱਡੇ ਵੱਡੇ, ਜਿਸ ਤਰ੍ਹਾਂ ਬਾਰੀ ਹੁੰਦੀ ਹੈ, ਇੱਕ ਬਾਰੀ ਟਾਈਪ ਤੇ ਆ, ਤੇ ਉਹ ਖੁੱਲੀ ਸੀ। ਉਹ ਦੱਸਦੇ ਕਿ ਪਤਾ ਨਹੀਂ ਕਿੰਨੇ ਕਿਲੋਮੀਟਰ ਤੋਂ ਖੁੱਲੀ ਤੁਰੀ ਆਈ, ਤੇ ਉਹ ਜਦੋਂ ਕਾਰ ਦੇ ਬਰੋਬਰ ਆਈ ਆ, ਉਹ ਜਿਹੜੀ ਉਹ ਖੁੱਲੀ ਹੋਈ ਟੈਂਕ ਬਾਰੀ ਸੀਗੀ ਉਹ ਵੱਜੀ ਤੇ ਬਾਰੀ ਕਾਰ ਦੀ ਚੀਰ ਕੇ ਉਹ ਨੌਜਵਾਨ ਦੀ, ਡਰਾਈਵਰ ਦੀ ਧੌਣ ਵੱਢ ਕੇ ਲੈ ਗਈ। ਸੋ ਇਹ ਬਹੁਤ ਜ਼ਿਆਦਾ ਮਸਲਾ ਗੁੰਝਲਦਾਰ ਆ, ਗੰਭੀਰ ਆ, ਕਿ ਜਦੋਂ ਹੁਣ ਤੁਹਾਡੇ ਤੇ ਕੋਈ ਰਾਜਸੀ ਦਬਾਅ ਨਹੀਂ, ਕੋਈ ਤੁਹਾਡੇ ਕੋਲ VIP ਡਿਊਟੀ ਨਹੀਂ, ਤੁਸੀਂ ਬਿਲਕੁਲ ਅਲਫ ਵਿਹਲੇ ਬੈਠੇ ਹੋ, ਤਾਂ ਘੱਟੋ ਘੱਟ ਹੁਣ ਤੇ ਲੋਕਾਂ ਦੀਆਂ ਜਾਨਾਂ ਬਚਾ ਲਓ। ਜਿਹੜੇ 4 ਦਿਨ ਤੁਹਾਡੇ ਕੋਲ ਹੈਗੇ ਆ, ਸੋ ਇਹਨਾਂ ਵਿਹਲੇ ਦਿਨਾਂ ਦੇ ਵਿੱਚ ਇਹਨਾਂ ਉਹ ਮਾਹੌਲ ਦੇ ਵਿੱਚ ਕਿ ਜਦੋਂ ਕੋਈ ਰਾਜਸੀ ਦਬਾਅ ਨਹੀਂ, ਕੋਈ ਕਿਸੇ ਦਾ ਕੰਟਰੋਲ ਨਹੀਂ, ਸੋ ਉਸ ਸਮੇਂ ਵੀ ਸੜਕਾਂ ਤੇ ਇਸ ਤਰ੍ਹਾਂ ਦੇ ਹਾਦਸੇ ਦਰਪੇਸ਼ ਆ ਰਹੇ ਆ, ਔਰ ਜਿਹੜੇ ਟ੍ਰੈਫਿਕ ਅਧਿਕਾਰੀ ਹੈ ਜਾਂ ਕਰਮਚਾਰੀ ਆ ਉਹ ਕਿਤੇ ਫਰੇਮ 'ਚ ਹੀ ਨਹੀਂ। ਤਾਂ ਫਿਰ ਇਹ ਤੋਂ ਪਤਾ ਲੱਗ ਜਾਂਦਾ ਕਿ ਹਾਲ ਦੀ ਘੜੀ ਸਾਡਾ ਮੁਲਕ ਹੈ ਜਿਹੜਾ, ਜਿਵੇਂ ਕਹਿੰਦੇ ਨੇ ਕਿ ਹਾਲ ਦੀ ਘੜੀ ਜੇ ਅਸੀਂ ਕਹਿ ਸਕਦੇ ਹਾਂ ਕਿ ਇਹ ਮੁਲਕ ਇੱਕ ਅਜੂਬਾ ਹੀ ਆ। ਅਜੂਬਾ ਇਸ ਕਰਕੇ ਆ ਕਿ ਸਭ ਕੁਛ ਹੈ ਜਿਹੜਾ ਉਹ ਆਪਣੇ ਆਪ ਹੀ ਚੱਲੀ ਜਾਂਦਾ ਇੱਥੇ। ਜੀ 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 ਬਿਲਕੁਲ। ਅਤੇ ਬਹੁਤ ਬਹੁਤ ਮਿੰਟੂ ਜੀ ਤੁਹਾਡਾ ਧੰਨਵਾਦ ਕਰਦੇ ਹਾਂ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਵਿਸਥਾਰ ਦੇ ਵਿੱਚ ਜਾਣਕਾਰੀਆਂ ਦਿੱਤੀਆਂ ਆ। ਅਗਲੀ ਵਾਰ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਬੜੀ ਮਿਹਰਬਾਨੀ, ਸਤਿ ਸ੍ਰੀ ਅਕਾਲ ਜੀ। ਸ਼ੁਕਰੀਆ। ਅਤੇ ਸਰੋਤਿਓ, ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਖਬਰ ਤੇ ਨਜ਼ਰ ਆ ਉਹ ਹੁਣ ਸਮਾਪਤ ਹੁੰਦਾ ਹੈ। ਹੁਣ ਮੈਨੂੰ ਰਾਜਕਨਵੀਰ ਸਿੰਘ ਨੂੰ ਵੀ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਅਤੇ ਸੁਣਦੇ ਰਹੋ ਪੰਜਾਬੀ ਰੇਡੀਓ USA।